ਤੇ ਉਸ ਦਿਨ ਉਹ ਜਿਹੜੇ ਵੋਕਲ ਹੋਏ ਨਾ ਮੇਰੇ, ਉਹ ਇੱਕੋ ਟੇਕ ਦੇ ਵਿੱਚ ਸਾਰੇ ਵੋਕਲ ਹੋਏ। ਉਹ ਜਿੱਦਾਂ ਕਹਿ ਲਓ ਕਿ ਅੰਦਰੋਂ ਕੋਈ ਜੋਸ਼ ਨਹੀਂ ਆਉਂਦਾ, ਇੱਕ ਜਜ਼ਬਾ ਜਿਹਾ, ਕਿਤੇ ਕੋਈ ਗੜਬੜ ਨਹੀਂ ਹੋਈ। ਵੇਖ ਕੇ ਜਿਵੇਂ ਲੂੰ ਕੰਡੇ ਨਹੀਂ ਬੰਦੇ ਤੇ ਖੜੇ ਹੋ ਜਾਂਦੇ ਕਿ ਯਾਰ ਇਹ ਕੀ ਹੋ ਰਿਹਾ, ਕਿਉਂਕਿ ਅਸੀਂ ਆਪ ਕਿਸਾਨ ਆ, ਸਾਨੂੰ ਪਤਾ 6-6 ਮਹੀਨੇ ਮਿਹਨਤ ਕਰਨ ਤੋਂ ਬਾਅਦ ਕੀ ਹੁੰਦਾ। ਜਿਹਨੂੰ ਹੁਣ ਨਾਂ ਦਿੱਤਾ ਉਹਨਾਂ ਨੇ ਗੋਦੀ ਮੀਡੀਆ ਨਾਂ ਤੇ ਵੈਸੇ ਸਹੀ ਦਿੱਤਾ ਉਹਦਾ। ਆਪਾਂ ਪੰਜਾਬੀ ਆ, ਕਿਸਾਨ ਆ, ਅਸੀਂ ਉਹਨਾਂ ਦੇ ਦਰਦਾਂ ਨੂੰ ਸਮਝ ਸਕਦੇ ਹਾਂ। ਵਡੇਰੇ ਬਾਬੇ ਬੈਠੇ ਸੀ, ਮੈਂ ਵੇਖੀਆਂ ਸੀ ਕੋਈ ਵੀਡੀਓ ਉਹਨਾਂ ਵਿੱਚ ਰੋਣ ਵੀ ਦੇ ਸੀ ਜਦੋਂ ਉਮਰਾਂ ਲੰਘ ਜਾਣ, ਕਿਉਂਕਿ ਪੰਜਾਬ 'ਚ ਉਦੋਂ ਕੋਈ ਮੁੰਡਾ ਨਹੀਂ ਸੀ ਹਲੇ ਆਇਆ, ਵਡੇਰੇ ਬਾਬੇ ਹੀ ਆਏ ਸੀ। ਮੈਂ ਕਿਸੇ ਨੂੰ ਮਤਲਬ ਪੁਆਇੰਟ ਆਊਟ ਨਹੀਂ ਕੀਤਾ। ਅਸਲਾਮ ਵਾਲੇਕੁਮ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਨਾਸਿਰ ਢਿੱਲੋਂ, ਤੁਸੀਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਹੋ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਸਾਨੂੰ ਤੁਸੀਂ ਪੰਜਾਬੀ ਲਹਿਰ Facebook ਪੇਜ ਤੇ ਵੇਖ ਸਕਦੇ ਹੋ। ਪੰਜਾਬ ਟੁਡੇ ਤੇ ਵੀ ਸਾਨੂੰ ਤੁਸੀਂ ਸਾਡੇ ਪ੍ਰੋਗਰਾਮ ਜਿਹੜੇ ਆ ਵੇਖ ਸਕਦੇ ਹੋ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬੀਅਤ ਦੀ ਗੱਲ ਕਰੀਏ, ਪੰਜਾਬ ਲਹਿੰਦਾ ਹੋਵੇ ਚੜ੍ਹਦਾ ਹੋਵੇ, ਪੰਜਾਬ ਦੋਵੇਂ ਇੱਕੋ ਜਿਹੇ, ਸਾਡਾ ਵਸੇਬ ਇੱਕੋ ਜਿਹਾ, ਰਹਿਣ ਸਹਿਣ ਇੱਕੋ ਜਿਹਾ, ਸਾਡੀ ਬੋਲੀ ਇੱਕੋ ਜਿਹੀ, ਪਹਿਨਾਵਾ ਇੱਕੋ ਜਿਹਾ। ਤੇ ਜੇ ਆਪਾਂ ਗੱਲ ਕਰੀਏ ਘੱਲੂਘਾਰਿਆਂ ਦੀ, ਜੇ ਗੱਲ ਕਰੀਏ ਸਾਡੇ ਦੁੱਖਾਂ ਦੀ, ਸਾਡੇ ਦੁੱਖ ਵੀ ਇੱਕੋ ਜਿਹੇ। ਕਿਸਾਨ ਉੱਧਰ ਦੇ ਹੋਣ, ਕਿਸਾਨ ਇੱਧਰਲੇ ਹੋਣ, ਉਹਨਾਂ ਦੇ ਸਾਡੇ ਜੇ ਆਪਾਂ ਗੱਲ ਕਰੀਏ ਸਾਡੇ ਮਾਮਲਾਤ, ਸਾਡੇ ਫਸਲਾਂ ਦੇ ਮਾਮਲਾ ਤੋਂ ਇੱਕੋ ਜਿਹੇ ਆ। ਸਰਕਾਰਾਂ ਦੀ ਗੱਲ ਕਰਦੇ ਹਾਂ ਆਪਾਂ, ਜੇ ਹੁਣ ਮੌਜੂਦਾ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ, ਜਿਹੜਾ ਫਾਰਮਰ ਲਾ ਐਕਟ ਮੋਦੀ ਗਵਰਨਮੈਂਟ ਨੇ ਜਿਹੜਾ ਇੱਕ ਲਾਗੂ ਕੀਤਾ ਕਿਸਾਨਾਂ 'ਤੇ, ਉਹਦਾ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ। ਲਗਾਤਾਰ ਜਿਹੜੇ ਕਿਸਾਨ ਨੇ ਇੰਨੀ ਠੰਡ ਦੇ ਵਿੱਚ ਬੈਠੇ ਨੇ ਆਪਣੇ ਮੁਤਾਲਬਾਤ ਮਨਾਉਣ ਵਾਸਤੇ। ਤੇ ਬਹੁਤ ਸਾਰੇ ਜੇ ਸਿੰਗਰਾਂ ਦੀ ਗੱਲ ਕਰੀਏ, ਬਹੁਤ ਸਾਰੇ ਸਿੰਗਰਾਂ ਨੇ ਉਹਨਾਂ ਦੇ ਗਾਣੇ ਜਿਹੜੇ ਆਪਣੇ ਰਿਲੀਜ਼ ਕੀਤੇ, ਜਿਸ 'ਚ ਰਣਜੀਤ ਬਾਵਾ, ਸਿੱਧੂ ਮੂਸੇਵਾਲਾ, ਫਿਰ ਕੰਵਰ ਗਰੇਵਾਲ ਉਹਨਾਂ ਦੇ ਪੇਚਾ ਬਹੁਤ ਵਧੀਆ, ਫਿਰ ਮਨਕੀਰਤ ਔਲਖ ਨੇ ਸ਼੍ਰੀ ਬਰਾੜ ਦੇ ਚੈਨਲ ਤੋਂ ਕਿਸਾਨ ਐਂਥਮ ਦੇ ਨਾਂ ਤੋਂ ਬਹੁਤ ਸੋਹਣਾ ਇੱਕ ਐਂਥਮ ਰਿਲੀਜ਼ ਕੀਤਾ ਕਿਸਾਨਾਂ ਦੇ ਸਪੋਰਟ ਵਿੱਚ ਆ ਕੇ। ਇਸ ਤਰ੍ਹਾਂ ਦੇ ਜਿਹੜੇ ਕਹਿ ਲਈਏ ਆਪਾਂ ਕਹਿ ਲਈਏ ਕਿ ਉੱਥੇ ਲੋਕ ਜਿਹੜੇ ਬੈਠੇ ਆ ਉਹਨਾਂ ਦੇ ਵਿੱਚ ਉਤਸ਼ਾਹ ਭਰਨ ਵਾਸਤੇ, ਉਹਨਾਂ ਦੇ ਵਿੱਚ ਇੱਕ ਤਾਕਤ ਭਰਨ ਵਾਸਤੇ ਇਹ ਜਿਹੜੇ ਗੀਤ ਨੇ ਉੱਥੇ ਚਲਾਏ ਜਾਂਦੇ ਨੇ। ਜੇ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਵੀ ਇੱਕੋ ਜਿਹਾ ਸਾਰਾ ਕੁਝ, ਇੱਥੇ ਵੀ ਇੱਕੋ ਜਿਹਾ। ਇੱਥੋਂ ਦੇ ਮੁੰਡਿਆਂ ਨੇ, ਪਾਕਿਸਤਾਨ ਦੇ ਮੁੰਡਿਆਂ ਨੇ ਇੱਕ ਬਹੁਤ ਸੋਹਣਾ ਗੀਤ ਜਿਹੜਾ ਪੰਜਾਬ ਦੇ ਨਾਂ ਤੋਂ ਰਿਲੀਜ਼ ਕੀਤਾ। ਮੈਂ ਆਪਣੀ ਵਾਲ 'ਤੇ ਵੀ ਸ਼ੇਅਰ ਕੀਤਾ ਸੀ, ਪੰਜਾਬ ਬੋਲਦਾ ਦੇ ਨਾਂ ਤੋਂ। ਬਹੁਤ ਸੋਹਣਾ ਗੀਤ ਉਹਨਾਂ ਨੇ ਗਾਇਆ, ਆਪਣੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੀ ਹਮਾਇਤ ਦੇ ਵਿੱਚ, ਉਹਨਾਂ ਦੀ ਸਪੋਰਟ ਦੇ ਵਿੱਚ, ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹੋਇਆ ਉਹ ਗਾਣਾ ਰਿਲੀਜ਼ ਕੀਤਾ ਪੰਜਾਬ। ਤੇ ਹੁਣ ਤੱਕ 500 ਕੇ ਤਕਰੀਬਨ 500,000 ਹੋ ਚੁੱਕਿਆ ਉਹਨਾਂ ਦੇ ਆਫੀਸ਼ੀਅਲ ਪੇਜ ਤੋਂ, ਲਾਹੌਰੀਏ ਤੋਂ। ਜੇ ਓਵਰਆਲ ਰਿਐਕਸ਼ਨਸ ਦੀ ਗੱਲ ਕरें ਤਾਂ ਪੰਜਾਬ ਦੇ ਜਾਂ ਇੰਡੀਆ ਦੇ, ਪਾਕਿਸਤਾਨ ਦੇ ਜਿਹੜੇ ਰਿਐਕਸ਼ਨ ਕਰਦੇ ਨੇ, ਵੱਡੇ ਵੱਡੇ ਚੈਨਲਸ ਨੇ ਉੱਤੇ ਰਿਐਕਟ ਕੀਤਾ। ਅੱਜ ਸਾਰੀ ਦੀ ਸਾਰੀ ਟੀਮ ਮੇਰੇ ਨਾਲ ਮੌਜੂਦ ਆ। ਸਾਰਿਆਂ ਨੇ ਪਹਿਲਾਂ ਲਿਖਿਆ ਡੇਰੇ ਵਾਲਾ ਜੀ, ਬਹੁਤ ਵਧੀਆ ਵੈਲਕਮ ਕਹਿੰਦੇ ਤੁਹਾਨੂੰ ਪ੍ਰੋਗਰਾਮ 'ਚ। ਨਾਲ ਬੈਠੇ ਨੇ ਉਹਨਾਂ ਦੇ ਚਿਸ਼ਤੀ ਸਾਹਿਬ, ਉਹਨਾਂ ਦੇ ਨਾਲ ਹੀ ਨੇ ਅਜਾਜ਼ ਘੁੱਗ ਸਾਹਿਬ, ਨਾਲ ਸ਼ਹਿਜ਼ਾਦ ਸਿੱਧੂ, ਤੇ ਸਾਡੇ ਪ੍ਰਧਾਨ ਸਾਹਿਬ ਤੇ ਜਾਣਦੇ ਹੀ ਹੈ ਸਾਰੇ, ਵਕਾਰ ਭਿੰਡਰ ਨੂੰ, ਤੇ ਨਾਲ ਸਾਡੇ AR ਵੱਟੂ ਸਾਹਿਬ। ਤੇ ਸਾਰੀ ਟੀਮ ਸਾਡੇ ਕੋਲ ਪਹੁੰਚੀ ਅੱਜ। ਸਾਡੀ ਖੁਸ਼ਕਿਸਮਤੀ ਕਿ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਇਹਨਾਂ ਕੋਲ ਟਾਈਮ ਮੰਗਿਆ, ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਇਹਨਾਂ ਨਾਲ ਅੱਜ ਦੀ ਗੱਲਬਾਤ ਜਿਹੜੀ ਆ, ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਕਿਸਾਨ ਜਿਹੜਾ ਉੱਥੇ ਫਾਰਮਰ ਲਾ ਐਕਟ ਬਣਾਇਆ ਗਿਆ, ਉਹਦੀ ਸਪੋਰਟ ਵਿੱਚ ਜਿਹੜਾ ਗੀਤ ਲਿਖਿਆ, ਉਹਦੇ 'ਤੇ ਗੱਲਬਾਤ ਕਰਨੀ ਹੈ। ਸਾਰਿਆਂ ਨੂੰ ਪਹਿਲਾਂ ਡੇਰੇ ਵਾਲਾ ਸਾਹਿਬ, ਤੁਸੀਂ ਲਿਖਿਆ ਇਸ ਗਾਣੇ ਨੂੰ, ਕਿਵੇਂ ਇਹ ਜ਼ੇਨ 'ਚ ਖਿਆਲ ਕਿਸ ਤਰ੍ਹਾਂ ਆਇਆ, ਕੀ ਜ਼ੇਨ ਦੇ ਵਿੱਚ ਸੀ? ਵਹਿੰਦੇ ਸੋ ਨਿਊਜ਼ ਵਗੈਰਾ ਉੱਧਰ ਵੀ ਇਸ ਤਰ੍ਹਾਂ ਦਾ ਚੱਲ ਰਿਹਾ ਸਾਡੇ ਕਿਸਾਨਾਂ ਦੇ ਨਾਲ। ਸਭ ਤੋਂ ਪਹਿਲੇ ਆਪਾਂ ਪੰਜਾਬੀ ਆ, ਕਿਸਾਨ ਆ, ਠੀਕ ਆ। ਸਾਡਾ ਰਹਿਣ ਸਹਿਣ, ਸਾਡਾ ਬੋਲਣ ਚਾਲਣ, ਸਾਰਾ ਕੁਝ ਸਾਡਾ ਇੱਕੋ ਹੀ ਆ, ਠੀਕ ਆ। ਸੋ ਅਸੀਂ ਖੁਦ ਜ਼ਿਮੀਂਦਾਰ ਆ, ਅਸੀਂ ਉਹਨਾਂ ਫੈਮਲੀਆਂ ਨਾਲ ਬਿਲੋਂਗ ਕਰਦੇ ਆ। ਸਾਨੂੰ ਪਤਾ ਕਿ ਜਦੋਂ ਇੱਦਾਂ ਦੀ ਕੋਈ ਵੀ ਚੀਜ਼ ਆਉਂਦੀ ਆ, ਉਹਦਾ ਉਹ ਦੁੱਖ ਇੱਕੋ ਤਰ੍ਹਾਂ ਦਾ ਲੱਗਦਾ। ਇਨਸਾਨ ਆ। ਸੋ ਪੰਜਾਬ 'ਤੇ ਭਾਵੇਂ ਲਕੀਰ ਖਿੱਚਦੀ ਹੈ ਨਾ। ਸੋ ਨਿਊਜ਼ ਨਿੱਤ ਵੇਖਦੇ ਸੀ, ਕੁਛ ਨਾ ਕੁਛ ਨਿੱਤ ਸੁਣਦੇ ਸੀ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, YouTube 'ਤੇ ਕਿ ਇਸ ਤਰ੍ਹਾਂ ਚੱਲ ਰਿਹਾ। ਇੰਨੀਆਂ ਹੁਣ ਆਪਾਂ ਠੰਡ 'ਚ ਬੈਠੇ ਆ, ਅਸੀਂ ਅੱਗ ਬਾਲ ਕੇ ਬੈਠੇ, ਉੱਥੇ ਸੜਕਾਂ 'ਤੇ ਬੈਠੇ ਨੇ ਕਿਸਾਨ ਸਾਡੇ। ਉਹਨਾਂ ਲਈ ਉਹ ਤਕਲੀਫ ਜਿਹੜੀ, ਉਹ ਦੁੱਖ ਜਿਹੜਾ ਉਹ ਮਹਿਸੂਸ ਹੁੰਦਾ, ਉਹ ਚੀਜ਼ ਫੀਲ ਹੁੰਦੀ ਆ। ਸੋ ਵੀ ਮੈਂ ਸੋਚਿਆ ਨਹੀਂ ਸੀ ਮਤਲਬ ਇੱਦਾਂ ਦਾ ਕੁਝ ਵੀ, ਕਿ ਅਸੀਂ ਬਹੁਤ ਚੀਜ਼ਾਂ ਨੈਗੇਟਿਵਿਟੀ ਹੋ ਜਾਂਦੀਆਂ, ਬਹੁਤ ਚੀਜ਼ ਪੋਜ਼ਿਟਿਵ ਵੀ ਹੋ ਜਾਂਦੀ ਹੈ ਨਾ। ਇਹ ਵੀ ਗੱਲ ਹੋ ਜਾਂਦੀ ਹੈ ਨਾ। ਅਸੀਂ ਵੀ ਕਹਿੰਦੇ ਹੁੰਦੇ ਵੀ ਜਦੋਂ ਇਸ ਤਰ੍ਹਾਂ ਦੀ ਗੱਲ ਕਰਨ ਲੱਗੀ ਹੈ ਨਾ, ਤੇ ਮੀਡੀਆ ਜਿਹੜਾ ਜਿਹਨੂੰ ਹੁਣ ਨਾਂ ਦਿੱਤਾ ਉਹਨਾਂ ਨੇ ਗੋਦੀ ਮੀਡੀਆ ਨਾਂ ਤੇ ਵੈਸੇ ਸਹੀ ਦਿੱਤਾ ਉਹਦਾ, ਵੀ ਗੋਦੀ ਮੀਡੀਆ ਨਾਂ ਸਹੀ ਦਿੱਤਾ, ਵੀ ਆਂਦੇ ਵੀ ਉਹ ਪਾਕਿਸਤਾਨ ਨੂੰ ਇੱਦਾਂ ਦੀ ਕੋਈ ਗੱਲ ਜਾਂਦੀ ਹੈ ਨਾ, ਤੇ ਉਹਨਾਂ ਵਾਸਤੇ ਨੁਕਸਾਨ ਦੇ ਸਾਬਤ ਹੋ ਸਕਦੀ ਹੈ।
ਕਿ ਪਾਕਿਸਤਾਨ ਦੀ ਇਹਦੇ ਵਿੱਚ ਸਾਜ਼ਿਸ਼ ਆ, ਪਾਕਿਸਤਾਨ ਨੇ ਇਦਾਂ ਕਰਤਾ, ਪਾਕਿਸਤਾਨ ਨੇ ਉਦਾਂ ਕਰਤਾ, ਹਾਲਾਂਕਿ ਗੱਲ ਤੇ ਇਦਾਂ ਦੀ ਕੋਈ ਨਹੀਂ ਹੈ। ਹਾਂਜੀ ਹਾਂਜੀ ਉਹ ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਦੇ ਆ ਬੜਾ ਬੈਲੈਂਸ ਜਿਹਾ ਲਿਖਿਆ। ਮੈਂ ਬਹੁਤ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਗਾਣਾ ਲਿਖਿਆ। ਹੂੰ ਮੈਂ ਕਿਸੇ ਨੂੰ ਮਤਲਬ ਪੁਆਇੰਟ ਆਊਟ ਨਹੀਂ ਕੀਤਾ, ਹੂੰ ਕਿਸੇ ਨੂੰ ਆਪਾਂ ਇਹ ਨਹੀਂ ਸੋਚਿਆ ਕਿ ਹਾਂ ਇਸ ਬੰਦੇ ਨੂੰ ਆਪਾਂ ਗੱਲ ਸੁਣਾਉਣੀ ਆ। ਇੱਕ ਸਪੋਰਟਿਵ ਕੀਤੀ ਆ ਚੀਜ਼ ਕਿ ਯਾਰ ਪੋਜ਼ਿਟਿਵ ਰਵੇ ਸਾਰਾ ਕੁਝ, ਸਾਰਿਆਂ ਨੂੰ ਉਹ ਚੀਜ਼ ਸੁਣ ਕੇ ਵਧੀਆ ਲੱਗੇ, ਉਹਨਾਂ ਨੂੰ ਸਪੋਰਟ, ਉਹਨਾਂ ਨੂੰ ਇਦਾਂ ਲੱਗੇ ਕਿ ਹਾਂ ਕਿ ਪੰਜਾਬ ਇੱਕ ਆ। ਸੋ ਪੰਜਾਬ ਬੋਲਿਆ ਇਸ ਵਾਰੀ, ਨਾ ਕਿ ਕੋਈ ਹੋਰ ਬੰਦਾ ਬੋਲਿਆ, ਹਨਾ। ਅਭੀ ਉਹ ਪੰਜਾਬ ਬੋਲਿਆ ਵੀ ਵੈਸੇ ਪਾਕਿਸਤਾਨ ਜਾਂ ਇੰਡੀਆ ਵਾਲੀ ਗੱਲ ਨਹੀਂ, ਨਹੀਂ, ਅਸੀਂ ਪੰਜਾਬ ਪੰਜਾਬੀ ਬੋਲਿਆ। ਸਾਡਾ ਇੱਕੋ ਜਿਹਾ ਕਲਚਰ, ਰਹਿਣ ਸਹਿਣ ਇੱਕੋ ਜਿਹਾ। ਮੈਂ ਪਹਿਲਾਂ ਗੱਲ ਕਰਨ ਡਿਆ ਹਾਂਜੀ, ਹਾਂਜੀ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਿਆ ਕਿ ਐਜ਼ ਅ ਸਪੋਰਟ। ਹਾਂਜੀ ਐਜ਼ ਅ ਸਪੋਰਟ ਮੈਨੂੰ ਮਤਲਬ ਭਾਜੀ ਇਜਾਜ਼ਤ ਤੋਂ ਬਾਈ ਇਹਨਾਂ ਨੇ ਮੈਸੇਜ ਕੀਤਾ, ਕਹਿੰਦੇ ਬਾਈ ਵੀ ਆਪਾਂ ਨੂੰ ਕਰਨਾ ਚਾਹੀਦਾ। ਮੈਂ ਕਿਹਾ ਯਾਰ ਕਰਨਾ ਚਾਹੀਦਾ, ਬਟ ਮੈਂ ਡਰਦਾ ਬਹੁਤ ਚੀਜ਼ਾਂ ਤੋਂ ਕਿ ਪੋਜ਼ਿਟਿਵ ਹੋਊਗਾ ਜਾਂ ਨੈਗੇਟਿਵ ਹੋਊਗਾ। ਸੋ ਕਹਿੰਦੇ ਕਿ ਨਹੀਂ ਵੀ ਅੱਲਾ ਖੈਰ ਕਰੂਗਾ, ਤੁਸੀਂ ਟਰਾਈ ਬਿਸਮਿਲ੍ਲਾ ਕਰੋ। ਮੈਂ ਕਿਹਾ ਅੱਛਾ, ਸ਼ੁਰੂ ਦੀ ਗੱਲ ਕਰੀਏ ਤੁਹਾਡੀ ਤੇ ਇਜਾਜ਼ਤ ਦੀ, ਇਹਦੇ 'ਚ ਇਸ ਕੰਮ ਦੇ ਵਿੱਚ ਸ਼ੁਰੂਆਤ ਮੈਸੇਜ ਕੀਤਾ ਵੀ ਆਪਾਂ ਨੂੰ ਕਰਨਾ ਚਾਹੀਦਾ। ਮੈਂ ਕਿਹਾ ਚਲੋ ਜੀ ਮੈਂ ਲਿਖਦਾ, ਮੈਂ ਕਰਦਾ ਕੋਸ਼ਿਸ਼। ਉਦੋਂ ਹੀ ਰਾਤ ਨੂੰ ਆਪਣੇ ਬਾਈ ਆ ਜੰਗ ਸੰਧੂ, ਰਾਜਾ ਜੰਗ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਬਾਈ ਵੀ ਅਸੀਂ ਕਰਨਾ ਚਾਹੁੰਦੇ ਆ, ਕੋਈ ਨੈਗੇਟਿਵਿਟੀ ਤਾਂ ਨਹੀਂ ਹੁੰਦੀ? ਕਹਿੰਦੇ ਨਹੀਂ ਨਹੀਂ ਤੁਸੀਂ ਵੀ ਕੋਈ ਚੱਕਰ ਨਹੀਂ, ਤੁਸੀਂ ਕਰੋ। ਮੈਂ ਕਿਹਾ ਚਲੋ। ਮੈਂ ਬਾਈ ਨੂੰ ਗੱਲ ਕੀਤੀ, ਬਾਈ ਸ਼ਹਜ਼ਾਦ ਬਾਈ ਨਾਲ। ਮੈਂ ਕਿਹਾ ਬਾਈ ਵੀ ਗਾਣਾ ਕਰਨਾ? ਕਹਿੰਦਾ ਕਰਨਾ ਜੀ, ਬਿਸਮਿਲ੍ਲਾ, ਨੇਕੀ ਔਰ ਪੁੱਛ ਮੈਨੂੰ ਵਿੱਚ ਲਓ। ਅੱਛਾ, ਕੀ ਟੀਮ ਜਿਹੜੀ ਆ ਬਣੀ ਆ, ਤੁਸੀਂ ਕੋਈ ਕਿੱਧਰ ਦਾ ਕੋਈ ਕਿੱਧਰ ਦਾ, ਮੈਂ ਸੁਣਿਆ ਵੀ ਬੜੇ ਸ਼ਹਿਰਾਂ ਦੇ ਵੱਖਰੇ ਵੱਖਰੇ, ਕਿਵੇਂ ਇਕੱਠੇ ਕਰ ਲਏ ਸਾਰੇ ਬੰਦੇ? ਐਕਚੁਅਲੀ ਪਤਾ ਰੌਲਾ ਕੀ ਆ ਜੀ, ਮਤਲਬ ਸਾਰੇ ਜ਼ਿਮੀਂਦਾਰ ਆ, ਉਹਨਾਂ ਫੈਮਲੀਆਂ ਨਾਲ ਬਿਲੋਂਗ ਕਰਦੇ ਆ। ਸੋ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਵੀ ਕੁਝ ਹੋਊਗਾ। ਸੋ ਕਿਸੇ ਨੇ ਫੋਲਿਆ ਨਹੀਂ ਇਹਨਾਂ ਨੂੰ ਅੰਦਰੋਂ, ਹਨਾ। ਸੋ ਮੈਂ ਪੁੱਛਿਆ, ਮੈਂ ਬਾਈ ਨਾਲ ਗੱਲ ਕੀਤੀ, ਸਿੱਧੂ ਬਾਈ ਨਾਲ। ਮੈਂ ਕਿਹਾ ਬਾਈ ਵੀ ਇਜਾਜ਼ ਕਹਿੰਦਾ ਆਪਾਂ ਗਾਣਾ ਕਰਨਾ ਤੇ ਆਪਾਂ ਕਰੀਏ। ਮੈਂ ਕਿਹਾ ਚਲੋ। ਤੇ ਬਾਈ ਕਹਿੰਦੇ ਹਾਂ ਵੀ ਯਾਰ ਨੇਕੀ ਔਰ ਪੁੱਛ ਮੈਨੂੰ ਵੀ ਬਹੁਤ ਵਧੀਆ ਲੱਗੂਗਾ। ਮੈਂ ਕਿਹਾ ਚਲੋ। ਅਸੀਂ ਮਤਲਬ ਭਾਜੀ ਦਾ ਦੋਵਾਂ ਦਾ ਸਲਾਹ ਸੀ, ਮੈਂ ਲਿਖਣਾ ਸੀ ਤੇ ਬਾਈ ਹੁਣਾਂ ਨੇ ਕਰਨਾ ਸੀ। ਠੀਕ ਆ। ਮੈਂ ਬਾਈ ਆ ਇਟਲੀ ਤੋਂ ਆ, ਸਾਡੇ ਕੁਲਜਿੰਦਰ ਕਾਲਕੱਟ, ਉਹਨਾਂ ਨੇ ਬਾਈ ਨੇ ਸ਼ੇਰ ਲਿਖਿਆ ਸ਼ੁਰੂ ਵਾਲਾ, ਹਨਾ। ਬਾਈ ਪ੍ਰਧਾਨ ਨੇ ਕੀਤਾ, ਉਹਨਾਂ ਦਾ ਲਿਖਿਆ ਹੋਇਆ। ਉਹ ਕਹਿੰਦੇ ਮੈਂ ਵੀ ਵਿੱਚ ਲਿਖੂੰਗਾ ਯਾਰ, ਮੈਂ ਸ਼ੇਰ ਲਿਖ ਦਿੰਦਾ। ਮੈਂ ਕਿਹਾ ਚਲੋ। ਉਹਨਾਂ ਨਾਲ ਗੱਲਬਾਤ ਹੋਈ। ਮੈਂ ਪ੍ਰਧਾਨ ਨੂੰ ਤਾਂ ਸਵੇਰ ਨਾ ਫੋਨ ਕੀਤਾ ਕਿਸੇ ਹੋਰ ਗੱਲ ਦੀ ਵਜ੍ਹਾ ਤੋਂ। ਠੀਕ ਹੈ। ਤੇ ਮੈਂ ਕਿਹਾ ਬਾਈ ਅਸੀਂ ਵੀ ਗਾਣਾ ਕਰਨ ਲੱਗੇ ਆ ਤੇ ਇਦਾਂ ਤੇ ਮੈਨੂੰ ਵੀ ਚਲਾਓ, ਮੈਂ ਵੀ ਕਰਨਾ। ਮੈਂ ਕਿਹਾ ਠੀਕ ਹੋ ਗਿਆ। ਭਾਈ ਵਲੰਟੀਅਰ ਹੀ ਸਾਰਿਆਂ ਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਵੀ ਕੋਈ ਡਿਮਾਂਡ ਨਹੀਂ ਹੈਗੀ। ਨਹੀਂ ਜੀ, ਮੈਂ ਇਦਾਂ ਹੀ ਫਿਰ ਬਾਈ ਨੂੰ ਮੈਸੇਜ ਕੀਤਾ ਯਾਰ, ਬੱਟੂ ਬਾਈ ਨੂੰ। ਮੈਂ ਕਿਹਾ ਬਾਈ ਵੀ ਜ਼ਿਮੀਂਦਾਰ ਆ ਤੁਸੀਂ ਵੀ? ਕਹਿੰਦੇ ਜੀ ਅਲਹਮਦੁਲਿਲਾ ਮੈਂ ਵੀ ਜ਼ਿਮੀਂਦਾਰ ਆ। ਮੈਂ ਕਿਹਾ ਸੋ ਤੁਹਾਨੂੰ ਸਾਰਾ ਪਤਾ ਹੋਣਾ? ਕਹਿੰਦਾ ਪਤਾ। ਮੈਂ ਕਿਹਾ ਗਾਣਾ? ਕਹਿੰਦਾ ਆਫ ਕੋਰਸ ਮੈਂ ਕਰੂੰਗਾ। ਮੈਂ ਕਿਹਾ ਠੀਕ ਹੋ ਗਿਆ। ਸਾਰਿਆਂ ਨੇ ਹਾਮੀ ਭਰੀ। ਸਾਰਿਆਂ ਨੇ ਹਾਮੀ ਭਰੀ। ਅੱਛਾ, ਜੇ ਓਵਰਆਲ ਗੱਲ ਕਰਦੇ ਆ ਇਜਾਜ਼ ਭਾਈ, ਕਿਸ ਤਰ੍ਹਾਂ ਦਾ ਰਿਹਾ ਰਿਐਕਸ਼ਨ? ਜਿੰਨੇ ਬੈਠੇ ਨੇ ਪੰਜਾਬੀ ਬੈਠੇ ਨੇ, ਬਾਹਰ ਬੈਠੇ ਹੋਣ, ਭਾਵੇਂ ਇੰਡੀਆ ਨੇ ਭਾਵੇਂ ਪਾਕਿਸਤਾਨ ਦੇ ਵਿੱਚ, ਉਵੇਂ ਤੇ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਤੇ ਰਾਬਤੇ ਹੈ ਹੀ ਸਾਰਿਆਂ ਦੇ। ਤੇ ਲੋਕਲ ਜਦੋਂ ਆਪਾਂ ਲੋਕਾਂ 'ਚ ਜਾਂਦੇ ਆ, ਉਹ ਲੋਕਲ ਆਪਣੇ ਲੋਕਾਂ ਤੱਕ ਪਹੁੰਚਿਆ ਹੈ ਮੈਸੇਜ? ਜੀ ਆਪਣੇ ਲੋਕਾਂ ਤੱਕ ਪਹੁੰਚਿਆ ਹੈ। ਤੇ ਵੇਖੋ ਨਾ ਜੀ, ਆਪਣੇ ਮਤਲਬ ਵੱਡੇ ਨੇ, ਬਾਬੇ ਨੇ, ਤੇ ਉਹਨਾਂ ਨੇ ਵੀ ਇੱਕ ਮਤਲਬ ਜਦੋਂ ਸੁਣਿਆ ਨਾ ਗਾਣਾ, ਤੇ ਉਹਨਾਂ ਨੇ ਵੀ ਕਿਹਾ ਕਿ ਵਾਹ ਪੁੱਤ ਤੁਸੀਂ ਜਿਹੜਾ ਨਾ ਸਾਡਾ ਵਿਛੜਿਆ ਪੰਜਾਬ ਮਿਲਾਤਾ। ਤੇ ਉਹਨਾਂ ਨੇ ਵੀ ਬੜੀ ਦਾਤ ਦਿੱਤੀ। ਤੇ ਬਾਅਦ 'ਚ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਅਗਰ ਆਈਏ ਤੇ ਉਧਰੋਂ ਚੜ੍ਹਦੇ ਪੰਜਾਬ ਉਧਰੋਂ ਐਪਰੀਸੀਏਸ਼ਨ ਦੀਆਂ ਮੈਸੇਜ ਵਗੈਰਾ ਫੁੱਲ ਐਪਰੀਸ਼ੀਏਟ ਕੀਤਾ ਹੈ। ਤੇ ਜਿਹੜੇ ਆਪਣੇ ਸਿੱਖ ਭਰਾ ਬਾਹਰ ਨੇ, ਉਹਨਾਂ ਵੀ ਮਤਲਬ ਕਾਲਸ ਵਗੈਰਾ ਆਈਆਂ ਨੇ, ਉਹਨਾਂ ਦੇ ਮੈਸੇਜ ਵਗੈਰਾ ਆਏ ਨੇ। ਤੇ ਉਹਨਾਂ ਕਿਹਾ ਬਾਈ ਮੈਨੂੰ ਮੈਸੇजेस ਮੈਨੂੰ ਬੜੇ ਆਏ ਵੀ ਆਪਾਂ ਟਰੈਕਟਰਾਂ ਤੇ ਜਾਣਦੇ ਆ ਤੇ ਆਪਾਂ ਪੰਜਾਬ ਸੌਂਗ ਚੱਲਦਾ ਪਿਆ ਰਿਪੀਟ ਤੇ। ਇਹ ਇੱਕ ਬੜੀ ਵੱਡੀ ਕਹਿ ਲਈ ਆਪਾਂ ਵੀ ਕਾਮਯਾਬੀ ਹੋਈ ਆ ਵੀ ਆਪਣਾ ਮੈਸੇਜ ਜਿਹੜਾ ਵਾ ਅਸੀਂ ਉਹਨਾਂ ਤੱਕ ਪਹੁੰਚਾਇਆ। ਜੇ ਪ੍ਰਧਾਨ ਸਾਹਿਬ ਤੇ ਆ ਜਾਂਦੇ। ਹਾਂਜੀ। ਪ੍ਰਧਾਨ ਸਾਹਿਬ, ਜਿਹੜਾ ਪਹਿਲਾ ਤੁਸੀਂ ਜਦੋਂ ਸਟਾਰਟਿੰਗ ਆ, ਹਾਂਜੀ, ਉਹ ਜਦੋਂ ਡੇਰੇ ਵਾਲਿਆਂ ਨੇ ਦੱਸਿਆ, ਤੇ ਉਹ ਤੁਹਾਡਾ, ਮੈਂ ਵੈਸੇ ਵੇਖਦਾ ਨੈਚੁਰਲੀ ਟਿਕਟੌਕ ਤੇ ਵੇਖਦੇ ਆ, ਵਕਾਰ ਭਿੰਡਰ ਦਾ ਨਾਮ ਪੂਰਾ ਵੱਜਦਾ ਕਿ ਬਸ ਜੀ ਉਸ ਮਾਲਕ ਦੀ ਮਰਜ਼ੀ। ਉਹਦੇ ਵਿੱਚ ਉਹ ਜਿਹੜਾ ਸਟਾਈਲ, ਜਿਹੜਾ ਉਸ ਤੁਹਾਡੀ ਉਹ ਡਾਇਲੌਗ ਡਿਲੀਵਰੀ ਦਾ ਸਟਾਈਲ ਬਿਲਕੁਲ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਤੁਸੀਂ ਟਿਕਟੌਕ ਬਣਾਉਂਦੇ ਨੇ ਉਸੇ ਤਰ੍ਹਾਂ ਦਾ ਹੀ ਹੈ। ਹਾਂਜੀ। ਉਹ ਲਿਖਿਆ ਜਿਵੇਂ ਦੱਸਣ ਦੇ ਅਸੀਂ, ਜੰਗ ਭਾਜੀ ਨੇ ਲਿਖਿਆ ਸੀ? ਨਹੀਂ ਕਾਲਕੱਟ ਨੇ। ਕਾਲਕੱਟ। ਅੱਛਾ, ਕਿਸ ਤਰ੍ਹਾਂ ਦਾ ਲੱਗਾ ਇਹਦਾ ਹਿੱਸਾ ਬਣ ਕੇ? ਪਹਿਲੋਂ ਤੱਕ ਤੁਹਾਡੇ ਤੱਕ ਵੀ ਕੋਈ ਖਬਰ ਆਇਆ ਸੀ ਵੀ ਇਸ ਤਰ੍ਹਾਂ ਯਾਰ ਉਧਰ ਆਹ ਮਾਮਲਾ ਚੱਲ ਰਿਹਾ? ਹਾਂ, ਮੈਂ ਇੰਸਟਾਗ੍ਰਾਮ ਯੂਜ਼ ਕਰਦਾ, ਮੇਰੇ ਨਾਲ ਕਾਫੀ ਬੰਦੇ ਉਧਰੋਂ ਦੇ ਐਡ ਨੇ ਇੰਡੀਆ ਦੇ, ਕਿਉਂਕਿ ਟਿਕਟੌਕ ਤੇ ਉਧਰ ਚੱਲਦੀ ਨਹੀਂ, ਬੈਨ ਹੋਈ ਹੈ। ਇੰਸਟਾਗ੍ਰਾਮ ਤੇ ਕਾਫੀ ਬੰਦੇ ਨਾਲ ਰਾਬਤੇ ਨੇ, ਉਹ ਬਾਹਰ ਕੁਝ ਕੈਨੇਡਾ, ਆਸਟ੍ਰੇਲੀਆ ਵਗੈਰਾ, ਜਿਹੜੇ ਸਰਦਾਰ ਭਾਈ ਹੋਰੀ ਗਏ ਨੇ, ਉਹਨਾਂ ਨਾਲ ਕਾਫੀ ਰਾਬਤੇ ਸ਼ਾਬਤੇ ਨੇ। ਉਸ ਤੋਂ ਬਾਅਦ ਇੰਸਟਾਗ੍ਰਾਮ ਤੇ ਮੈਂ ਉਹਨਾਂ ਦੀਆਂ ਕਾਫੀ ਵੀਡੀਓ ਵੇਖੀਆਂ ਸੀ ਕਿ ਉਹ ਸਾਰੇ ਦਿੱਲੀ ਗਏ, ਮੈਂ ਵੀਡੀਓ ਵੇਖੀਆਂ, ਹੱਲਾਂ ਪਿੱਛੇ ਪਾ ਕੇ ਟਰੈਕਟਰਾਂ ਦੇ ਵਾਹਨ ਵੂੰਦੇ ਸੀ, ਬੜਾ ਉਹ ਕਰਦੇ ਪਏ ਸੀ। ਮੈਂ ਇੱਕ ਆਪ ਜੱਟ ਜ਼ਿਮੀਂਦਾਰ ਆ, ਮੇਰਾ ਅੱਬਾ ਹੁਣ ਤੱਕ ਮਿੱਟੀ 'ਚ ਮਿੱਟੀ ਹੁੰਦਾ ਆ,
ਅਸੀਂ ਉਹਨਾਂ ਦੇ ਦਰਦਾਂ ਨੂੰ ਸਮਝ ਸਕਦੇ ਹਾਂ। ਵਡੇਰੇ ਬਾਬੇ ਬੈਠੇ ਸੀ, ਮੈਂ ਵੇਖੀਆਂ ਸੀ ਕੋਈ ਵੀਡੀਓ ਉਹਨਾਂ ਵਿੱਚ ਰੋਣ ਵੀ ਦੇ ਸੀ ਜਦੋਂ ਉਮਰਾਂ ਲੰਘ ਜਾਣ, ਕਿਉਂਕਿ ਪੰਜਾਬ 'ਚ ਉਦੋਂ ਕੋਈ ਮੁੰਡਾ ਨਹੀਂ ਸੀ ਹਲੇ ਆਇਆ, ਵਡੇਰੇ ਬਾਬੇ ਹੀ ਆਏ ਸੀ ਪਹਿਲੇ ਜਦੋਂ ਧਰਨਾ ਨਵਾਂ ਹੋਇਆ ਸੀ। ਮੈਨੂੰ ਲੱਗਾ ਧਰਨਾ ਬਿਲਕੁਲ ਹਾਂਜੀ, ਉੱਥੇ ਪੰਜਾਬ 'ਚ ਬਾਬਾ ਕੋਈ ਨਹੀਂ ਸੀ ਰਿਹਾ, ਉਹ ਸਾਰੇ ਦਿੱਲੀ ਆ ਗਏ ਸੀ। ਸਾਰੇ ਦਿੱਲੀ ਤੁਰ ਗਏ। ਵੇਖ ਕੇ ਜਿਵੇਂ ਲੂੰ ਕੰਡੇ ਨਹੀਂ ਬੰਦੇ ਤੇ ਖੜੇ ਹੋ ਜਾਂਦੇ ਕਿ ਯਾਰ ਇਹ ਕੀ ਹੋ ਰਿਹਾ, ਕਿਉਂਕਿ ਅਸੀਂ ਆਪ ਕਿਸਾਨ ਆ, ਸਾਨੂੰ ਪਤਾ 6-6 ਮਹੀਨੇ ਮਿਹਨਤ ਕਰਨ ਤੋਂ ਬਾਅਦ ਕੀ ਹੁੰਦਾ। ਅੱਛਾ, ਇਹਦੇ 'ਚ ਜੇ ਮੈਂ ਸਮਝਦਾ ਵਾਂ ਵੀ ਜਿਵੇਂ ਉਹਨਾਂ ਦੇ ਬਜ਼ੁਰਗ ਬੈਠੇ ਨੇ ਹੁਣ, ਉਹਨਾਂ ਨੂੰ ਉਹਨਾਂ 'ਚ ਹੌਸਲਾ ਭਰਨ ਲਈ, ਜੇ ਆਪਾਂ ਕਹ ਲਈਏ ਉਹਨਾਂ ਦੀ ਜ਼ੁਬਾਨ 'ਚ ਆਪਾਂ ਗੱਲ ਕਰ ਲਈਏ ਵੀ ਉਤਸ਼ਾਹ ਭਰਨ ਲਈ, ਹਾਂਜੀ, ਇਹ ਤੁਸੀਂ ਸਮਝਦੇ ਵੀ ਇਹ ਕਿਰਦਾਰ ਤੁਸੀਂ ਜਿਹੜਾ ਨਿਭਾਇਆ ਇਹ ਪੋਜ਼ਿਟਿਵ ਜੇ ਆਪਾਂ ਵੇਖੀਏ ਤੇ ਬੜਾ ਵੱਡਾ ਨਹੀਂ ਲੱਗਦਾ? ਹਾਂਜੀ, ਸਾਨੂੰ ਬਹਰਹਾਲ ਅਸੀਂ ਤੇ ਕਿਹਾ ਸੀ ਕਿ ਜਦੋਂ ਜ਼ਬਾਨ ਨਾਲ ਹੀ ਕਿਸੇ ਨੂੰ ਕਹਿ ਸਕਦੇ ਹਾਂ, ਕਿਉਂਕਿ ਅਸੀਂ ਉੱਥੇ ਜਾ ਕੇ ਤਾਂ ਕੁਝ ਕਰ ਨਹੀਂ ਸਕਦੇ। ਜੋ ਅਸੀਂ ਕਰ ਸਕਦੇ ਸੀ ਅਸੀਂ ਕੀਤਾ, ਜੇ ਅੱਗੋਂ ਵੀ ਕੁਝ ਕਰਨਾ ਪਿਆ ਤੇ ਅਸੀਂ ਲਾਜ਼ਮੀ ਕਰਾਂਗੇ। ਉਹ ਮੈਂ ਪੜ੍ਹਨ ਡਿਆ ਸੀ, ਇਫਤਖਾਰ ਠਾਕੁਰ ਨੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਅਗਰ ਇਜਾਜ਼ਤ ਹੁੰਦੀ ਨਾ ਤੇ ਮੈਂ ਇੱਥੋਂ ਸਾਈਕਲ ਫੜਦਾ ਤੇ ਸਿੱਧਾ ਦਿੱਲੀ ਚਲ ਜਾਂਦਾ। ਸੋ ਇਹ ਗੱਲ ਹੈ ਵੀ ਜਿਹੜੇ ਜਿਨ੍ਹਾਂ 'ਚ ਹੈ ਇਸ ਤਰ੍ਹਾਂ ਦੀ ਦਰਦ ਹੈ, ਅਹਿਸਾਸ ਹੈ, ਉਹ ਤਾਂ ਚਾਹੁੰਦੇ ਨੇ ਵੀ ਇਸ ਤਰ੍ਹਾਂ ਦਾ ਹੋਵੇ ਨਾ ਤੇ ਅਸੀਂ ਵੀ ਉੱਥੇ ਪੁੱਜੀਏ, ਲੇਕਿਨ ਮਾਮਲਾਤ ਇਦਾਂ ਦੇ ਨੇ, ਬਾਰਡਰਾਂ ਦੇ ਮਾਮਲਾਤ ਇਦਾਂ ਦੇ। ਮੈਂ ਚਾਹਾਂਗਾ ਤੁਸੀਂ ਜਿਹੜਾ ਡਾਇਲੋਗ ਬੋਲਿਆ ਸੀ ਇੱਕ ਵਾਰੀ ਉਹੀ ਸੇਮ ਤੁਸੀਂ ਕੈਮਰੇ ਦੇ ਸਾਹਮਣੇ। ਕਹਿੰਦਾ ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ, ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ, ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ। ਉਹ ਧਰਨੇ ਤੇ ਬੈਠੇ ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ। ਵਾਹ ਬਈ, ਇਹ ਉਹ ਕੌਮ ਆ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ। ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਇਹਨਾਂ ਨੇ ਤੁਹਾਡੇ ਕੋਲ ਕਿੱਥੇ ਡੱਕੇ ਜਾਣਾ? ਇੰਜ ਹੀ ਗੱਲ ਆ, ਇਸੇ ਤਰ੍ਹਾਂ ਹੀ ਇੰਜ ਹੀ ਗੱਲ ਆ। ਕਿੱਥੋਂ ਤੁਹਾਡੇ, ਮੈਂ ਅੱਜ ਦੇਖਣ ਡਿਆ ਸਾਂ ਵੀ ਉੱਥੋਂ ਦੇ ਜਿਹੜੇ ਬਜ਼ੁਰਗ ਨੇ ਨਾ, ਇੱਕ ਬਜ਼ੁਰਗ ਦੀ ਡੈਥ ਵੀ ਹੋਈ ਵੀ ਭਾਵੇਂ ਉਹ ਬਿਮਾਰ ਵੀ ਨੇ ਨਾ, ਉਹ ਪਹੁੰਚੇ ਉੱਥੇ ਵੀ ਨਹੀਂ। ਸਾਡਾ ਹੱਕ ਆ, ਅਸੀਂ ਹੱਕ ਆਪਣਾ ਨਹੀਂ ਖੋਣ ਦੇਣਾ, ਫਿਰ ਸਾਡੇ ਬੱਚਿਆਂ ਦਾ ਹੱਕ ਆ, ਸਾਡੇ ਕੀ ਕਹਿੰਦੇ ਸਾਡੀ ਹੋਣ ਦੀ ਲੜਾਈ ਹੈ, ਵੀ ਸਾਡੇ ਆਪਣੇ ਵਜੂਦ ਦੀ ਲੜਾਈ। ਮੈਂ ਇੱਕ ਬਜ਼ੁਰਗ ਦੇਖੇ ਸਨ, ਉਹਨਾਂ ਦੀ ਅੱਖ ਤੇ ਪੱਟੀ ਲੱਗੀ ਸੀ, ਤਾਜ਼ਾ ਜ਼ਖਮ ਜਿਵੇਂ ਹੋਇਆ ਹੁੰਦਾ। ਯਕੀਨ ਮੰਨੋ ਵੇਖ ਕੇ ਇੰਜ ਰੋਣ ਆ ਜਾਂਦਾ ਯਾਰ, ਮਤਲਬ ਆਪਣੀਆਂ ਜ਼ਮੀਨਾਂ 'ਚ ਹੀ ਗੁਲਾਮ ਬਣ ਕੇ ਬਹਿਣ ਵਾਲਾ ਹਿਸਾਬ ਹੈ। ਜਦੋਂ ਇੰਜ ਹੋਣਾ, ਉਹ ਆਪਣੇ ਹੱਕ ਹੀ ਮੰਗ ਰਹੇ ਨੇ, ਉਹ ਕੀ ਮੰਗ ਰਹੇ ਨੇ? ਗਲਤ ਤੇ ਕਰ ਨਹੀਂ ਰਹੇ। ਹਾਂ, ਇਹਦੇ ਵਿੱਚ ਹੋਰ ਵੀ ਇਹ ਗੱਲ, ਵਟੂ ਸਾਹਿਬ ਤੁਸੀਂ ਵੀ ਜ਼ਿਮੀਦਾਰ ਹੋ, ਆਂਦੇ ਵੀ ਫਾਇਦੇ ਆ ਕੇ ਸਟੇਜ ਤੇ ਬਹਿ ਜੇ, ਮੋਦੀ ਬਹਿ ਜੇ ਜਾਂ ਉਹਦਾ ਕੋਈ ਆ ਕੇ ਬਹਿ ਜੇ, ਆ ਕੇ ਸਾਨੂੰ ਇਸ MSP ਦੇ ਜਾਂ ਇਸ ਕਾਨੂੰਨ ਦੇ ਫਾਇਦੇ ਗਿਣਾਉਣ ਲੱਗ ਪਏ ਤੇ ਅਸੀਂ ਇਹਦੇ ਨੁਕਸਾਨ ਗਿਣਾਵਾਂਗੇ। ਜਿਹੜਾ ਉਹਦੇ ਚੋਂ ਵੱਧ ਜੇ ਤੇ ਉਹਦੇ ਪਾਸੇ ਗੱਲ, ਉਸ ਪਾਸੇ ਵੀ ਨਹੀਂ ਹੁੰਦੇ ਜੀ। ਤੁਸੀਂ ਜਦੋਂ ਇਹਦਾ ਹਿੱਸਾ ਬਣੇ ਇਸ ਸੌਂਗ ਦਾ, ਤੁਹਾਡੇ ਜ਼ਿਹਨ 'ਚ ਸਾਰੀ ਗੱਲ ਹੈ ਵੀ ਜਦੋਂ ਸਾਰੇ ਬੰਦੇ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਲੱਗਦਾ ਨਾ, ਉਹਦੇ ਜ਼ਿਹਨ 'ਚ ਕੁਝ ਖਿਆਲਾਤ ਹੁੰਦੇ ਨੇ। ਜਿਵੇਂ ਮੈਂ ਪੁੱਛਣ ਡਿਆ ਸਾਂ ਵਕਾਰ ਨੂੰ ਕਿ ਤੁਹਾਡੇ ਜ਼ਿਹਨ 'ਚ ਕੀ ਸੀ, ਤੁਸੀਂ ਵੀ ਉੱਧਰ ਦੀਆਂ ਖਬਰਾਂ ਤੇ ਕੋਈ ਨਜ਼ਰ ਰੱਖਦੇ ਹੋ? ਹਾਂਜੀ, ਨਜ਼ਰ ਰੱਖਦੇ ਹਾਂ, ਕਿਉਂਕਿ ਨਾ ਜੋ ਮੇਰੇ ਵਾਲਿਦ ਸਾਹਿਬ ਹੈਗੇ ਨੇ, ਤੁਸੀਂ ਮੈਨੂੰ ਜਿਸ ਤਰ੍ਹਾਂ ਮੈਨੂੰ ਪਤਾ ਤੁਸੀਂ ਮਾਈਗ੍ਰੇਟੀ ਨਹੀਂ, ਤੁਸੀਂ ਇੱਥੋਂ ਦੇ ਜੇ? ਨਹੀਂ, ਅਸੀਂ ਮਾਈਗ੍ਰੇਟੀ ਤੁਸੀਂ, ਠੀਕ। ਹਾਂ, ਅਸੀਂ ਮਾਈਗ੍ਰੇਟਡ, ਅਸੀਂ ਫਿਰੋਜ਼ਪੁਰੀ ਹਾਂ, ਫਿਰੋਜ਼ਪੁਰੀ, ਠੀਕ। ਹਾਂ, ਤਾਂ ਉਹ ਜਿਹੜੇ ਪਰਦਾਦਾ ਸੀ ਸਾਡੇ, ਉਹ ਆਏ ਸੀ। ਤੇ ਮੈਂ ਸੋਚਣਾ ਕਿ ਨਾ ਜਿਹੜੀ ਨਿਊਜ਼ ਆਈ ਹੈ ਨਾ, ਮੋਦੀ ਜਿਹੜਾ ਲਾਅ ਲਾਉਣਾ ਚਾਹ ਰਿਹਾ, ਉਹਦੇ 'ਚ ਇਹ ਹੈ ਕਿ ਜਿਹੜਾ ਲਾਈਕ ਫੋਰ ਐਗਜ਼ਾਮਪਲ ਹੈ ਕਿ ਕੈਨੇਡਾ ਵਾਲੇ ਲਾਉਂਦੇ ਨੇ ਸਾਰੇ, ਉਹਨਾਂ ਦੇ ਬਾਹਰ ਵਾਲਾ ਉਹਨੇ ਲਾਅ ਲਾਇਆ। ਉਹਦੇ 'ਚ ਕੈਨੇਡਾ ਵਾਲੇ ਉਹਨਾਂ ਨੂੰ ਖੇਤੀਬਾੜੀ ਨਹੀਂ ਕਰਨੀ ਆਉਂਦੀ, ਉੱਥੋਂ ਆਪਣੇ ਬੰਦੇ ਮਾਈਗ੍ਰੇਟ ਕਰਕੇ ਤੇ ਉਹ ਕਰਦੇ ਨੇ ਤੇ ਉਹ ਕਰ ਜਾਂਦੇ ਨੇ। ਹੁਣ ਇਸ਼ੂ ਹੈ ਕਿ ਨਾ ਜਿਵੇਂ ਇੱਕ ਜ਼ਿਮੀਂਦਾਰ ਹੈ, ਫੋਰ ਐਗਜ਼ਾਮਪਲ ਉਹਦੀ 5 ਏਕੜ ਆ, ਉਹਨਾਂ ਦੀ ਪੂਰੀ ਜ਼ਿੰਦਗੀ 'ਚ ਉਹਦੇ 'ਚ ਹੀ ਕੱਟਣਾ ਪੱਟਣਾ ਸਾਰਾ ਕੁਛ ਕਰਨਾ, ਤੇ ਨਾ ਉਹ ਉਹਦੇ 'ਚ ਵੀ ਕਹਣਗੇ ਕਿ ਭਾਈ ਜੋ ਅਸੀਂ ਕਹਾਂਗੇ ਤੁਸੀਂ ਉਹ ਲਾਓਗੇ, ਮੀਨਸ ਕਿ ਉਹ ਆਦੀ ਫਸਲ ਵਿੱਚ ਹੀ ਨੌਕਰ ਬਣ ਗਏ। ਆਪਣੀ ਜ਼ਮੀਨਾਂ ਤੇ ਆਂਦੇ ਵੀ ਅਸੀਂ ਗੁਲਾਮ ਨਹੀਂ ਬਣਨਾ, ਅਸੀਂ ਗੁਲਾਮ ਨਹੀਂ ਬਣਨਾ। ਹੁਣ ਇੱਕ ਗੱਲ ਸੁਣੋ, ਜਿਹੜਾ ਕਿਸਾਨ ਤੁਹਾਡੇ ਪੂਰੇ ਮੁਲਕ ਨੂੰ ਖਿਲਾ, ਇਹਨਾਂ ਦੀ ਪੂਰੀ ਜ਼ਿੰਦਗੀ ਪਿੱਛੇ ਇਸ ਤਰੀਕੇ ਗੁਜ਼ਰੀ ਆ, ਠੀਕ ਹੈ, ਤੁਸੀਂ ਉਹਨਾਂ ਤੇ ਇਹ ਵਾਲਾ ਕਾਨੂੰਨ ਲਾਓਗੇ ਜਿਹੜੇ ਤੁਹਾਡੀ ਮੇਰੇ ਖਿਆਲ 'ਚ ਸਮ ਕੰਟੀਨੈਂਟ 'ਚ ਕਿਸੇ ਵੀ ਜਗ੍ਹਾ ਤੇ ਐਪਲੀਕੇਬਲ ਨਹੀਂ ਹੈਗਾ ਜਿਹੜਾ ਉਹਨਾਂ ਲਾਇਆ। ਇਹ ਐਪਲੀਕੇਬਲ ਇੱਧਰ ਤੇ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਹੋ ਵੀ ਨਹੀਂ ਸਕਦਾ। ਵੀ ਜਦੋਂ 47 ਦੀ ਗੱਲ ਸੀ ਨਾ, ਆਪਾਂ 47 ਦੇ ਪ੍ਰੋਗਰਾਮ ਕਰੀਦੇ, ਉਦੋਂ ਆਂਦੇ ਸਨ ਵੀ ਜਦੋਂ ਪਿੰਡਾਂ ਵਾਲੇ ਨੂੰ ਆਖੀਦਾ ਵੀ ਤੁਹਾਨੂੰ ਛੱਡ ਕੇ ਜਾਣਾ ਪੈਣਾ, ਉਹ ਆਂਦੇ ਸਨ ਸਾਡੇ ਦਾਦੇ ਪੜਦਾਦੇ ਇੱਥੇ, ਅਸੀਂ ਕਿੱਥੇ ਜਾਣਾ, ਸਾਡੀਆਂ ਜੜ੍ਹਾਂ ਇੱਥੇ, ਸਾਨੂੰ ਹਿਲਾਊ ਕੌਣ ਜੀ। ਉਹ ਉਦੋਂ ਦਾ ਜਿਹੜਾ ਟਾਈਮ ਸੀ, ਉਦੋਂ ਐਡਾ ਵੱਡੀ ਮਾਈਗ੍ਰੇਸ਼ਨ ਵੀ ਹੋਈ ਤੇ ਲੋਕਾਂ ਨੂੰ ਉਜੜ ਕੇ ਜਾਣਾ ਪਿਆ। ਅਜੇ ਤੱਕ ਕਹਿੰਦੇ ਵੀ ਉਹ ਦਰਦ ਨਹੀਂ ਭੁੱਲਾ। ਫਿਰ 84 ਵਾਲਾ ਹੋ ਗਿਆ, ਹੁਣ ਆ ਕੇ ਇਹਨਾਂ ਨੇ ਇਹ ਕਰ ਦਿੱਤਾ। ਸੋ ਇਹਦੇ ਲਈ ਚਾਹੇ ਲੱਗਦਾ ਹੈ ਵਾ ਵੀ ਕਿਸਾਨ ਜਿਹੜੇ ਬੈਠੇ ਨੇ ਉਹਨਾਂ ਦੀ ਸਾਡੀ ਪੂਰੀ ਸਪੋਰਟ ਵੀ ਆ ਉਹਨਾਂ ਨੂੰ, ਤੇ ਰੱਬ ਸੋਹਣਾ ਖੈਰ ਕਰੇ ਵੀ ਇੱਕ ਐਪਲੀਕੇਬਲ ਜਿਹੜਾ ਹੋ ਗਿਆ ਉਹਨਾਂ ਨੇ ਕਰਤਾ ਵਾ, ਵਾਪਸ ਵੀ ਹੋਵੇ ਜਲਦ ਜੀ, ਤੇ ਹੋਣਾ ਵੀ ਚਾਹੀਦਾ ਵਾ। ਸਾਡੀ ਸਾਰਿਆਂ ਦੀ ਸਪੋਰਟ ਉਹਨਾਂ ਦੇ ਨਾਲ। ਜੀ ਜਨਾਬ, ਬਿਲਕੁਲ।
ਹੁਣ ਅਸੀਂ ਆਉਂਦੇ ਜੀ ਚਿਸ਼ਤੀ ਸਾਹਿਬ ਵੱਲ। ਚਿਸ਼ਤੀ ਸਾਹਿਬ ਅੱਖਾਂ ਮਲਣ ਡੇ ਨੇ। ਕੋਈ ਗੱਲ ਨਹੀਂ ਚਿਸ਼ਤੀ ਸਾਹਿਬ, ਅੱਗ ਵੀ ਚਿਸ਼ਤੀ ਸਾਹਿਬ ਕੀ ਕਹਿੰਦੇ ਨੇ ਵੀ ਖੂਨ ਖੰਨੇ ਦਾ ਵੀ ਉਹੀ, ਖੂਨ ਲਾਹੌਰ ਦਾ ਵੀ ਉਹੀ। ਹਾਂ ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਹਾਂ ਉਹ ਸਾਡੀ ਇੱਕੋ ਆ ਜ਼ਬਾਨ, ਸਾਡੇ ਵਿਰਸੇ ਵੀ ਇੱਕੋ। ਕਿੱਥੋਂ ਵੱਖ ਨੇ ਪੰਜਾਬ, ਇਹ ਸਿਆਣੇ ਬੋਲਦੇ। ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ, ਕੀ ਚੜਦਾ ਪੰਜਾਬ ਤੇ ਕੀ ਲੈਂਦਾ ਪੰਜਾਬ। ਹਾਂ ਪੰਜਾਬ ਬੋਲਦਾ। ਹਾਂਜੀ ਚਿਸ਼ਤੀ ਸਾਹਿਬ ਜੀ ਸਰ। ਇੱਕ ਤੇ ਸ਼ਫੀਕ ਚਿਸ਼ਤੀ ਹੈ ਤੇ ਉਹਦੇ ਹਿਸਾਬ ਨਾਲ ਭਲਵਾਨ ਹੈ ਤੇ ਤੂੰ ਤਾਂ ਬਿਲਕੁਲ ਹੀ ਮੁਰੇੜਾ ਜਿਹਾ ਹੀ ਆ। ਮਨਸੂਰ ਚਿਸ਼ਤੀ ਆ। ਮਨਸੂਰ ਚਿਸ਼ਤੀ। ਅੱਛਾ ਚਿਸ਼ਤੀ, ਬੋਲਾਂ ਦੇ ਹਿਸਾਬ ਨਾਲ ਗੱਲ ਕरें, ਬੜੀ ਆਪਣੀ ਉਮਰ ਦੇ ਹਿਸਾਬ ਨਾਲ ਬੜੇ ਵੱਡੇ ਬੋਲ ਤੇ ਸੋਹਣੇ ਬੋਲ ਬੋਲੇ। ਕੀ ਲੱਗਦਾ ਇਸ ਤਰ੍ਹਾਂ ਤਾਂ ਜਿਵੇਂ ਆਪਾਂ ਇਸ ਗੀਤ ਦੇ ਵਿੱਚ ਤੁਸੀਂ ਦੱਸਿਆ, ਜਿਹੜੇ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਵੈਸੇ ਉਹ ਗੱਲ ਹੀ ਆ ਵੀ ਖੂਨ ਤੇ ਸਾਡੇ ਇੱਕੋ ਜਿਹੀ ਚੀਜ਼ ਆ ਜੀ। ਤੇ ਉਹ ਜਦੋਂ ਵਹਿੰਦੇ ਵੀਡੀਓਜ਼ ਵਹਿੰਦੇ ਹੋ ਜਾਂ ਉਧਰ ਦੀ ਕੋਈ ਗੱਲਬਾਤ ਵਹਿੰਦੇ, ਜਾਂ ਸਰਦਾਰ ਜਦੋਂ ਇੱਧਰ ਆਉਂਦੇ ਆ, ਪਾਕਿਸਤਾਨ ਆਉਂਦੇ ਆ, ਉਦੋਂ ਲੱਗਦਾ ਨਹੀਂ ਆਪਣਾਪਨ ਜਿਹਾ ਲੱਗਦਾ? ਬਿਲਕੁਲ ਜੀ, ਆਪਣਾਪਨ ਲੱਗਦਾ ਹੈ। ਦਾਦਾ ਜੀ ਮੇਰੇ ਹਲੇ ਵੀ ਹੈਗੇ ਨੇ ਤੇ ਮੈਨੂੰ ਬਹੁਤ ਦੀਆਂ ਗੱਲਾਂ ਉਹਨਾਂ ਕੋਲ ਸਿੱਖਣ ਨੂੰ ਮਿਲਦੀਆਂ, ਦੱਸਦੇ ਨੇ। ਕਿਉਂਕਿ ਜਿਹੜਾ ਹੁਣ ਆਪਣੀ ਜਵਾਨੀ ਦੀ ਏਜ ਲਾ ਲਓ ਕਿ ਅਸੀਂ ਤੇ ਜਵਾਨੀ ਆਪਣੀ ਇੱਥੇ ਹੰਡਾਈ ਆ, ਤੇ ਅਸੀਂ ਸਮਝ ਸਕਦੇ ਹਾਂ ਕਿ ਜਵਾਨੀ ਤੇ ਵਾਹਵਾ ਇੰਜੋਏ ਕਰਨ ਵਾਲੀ ਹੁੰਦੀ ਚੀਜ਼। ਤੇ ਉਹਨਾਂ ਦੀ ਜਿਹੜੀ ਜਵਾਨੀ ਆ ਨਾ, ਉਹ ਉੱਥੇ ਦੀ ਆ ਜਵਾਨੀ। ਜ਼ਿਲ੍ਹਾ ਗੁਰਦਾਸਪੁਰ, ਸੂਰਤਕੋਟ ਮਲੀਆਂ ਉਹਨਾਂ ਦਾ ਪਿੰਡ ਆ। ਤੇ ਉਹ ਮੈਨੂੰ ਅਕਸਰ ਗੱਲਾਂ ਦੱਸਦੇ ਤੇ ਮੈਂ ਜਦੋਂ ਇਹ ਸੀਨ ਦੇਖਦਾ ਕਿਸਾਨਾਂ ਵਾਲਾ ਤੇ ਅੱਖਾਂ ਤੇ ਭਾਰੀ ਆਉਂਦੀਆਂ। ਦੇਖੋ ਜੀ, ਦੁੱਖ ਇੱਥੇ ਹੋਵੇ ਉੱਥੇ ਹੋਵੇ, ਕੋਈ ਦੁੱਖ ਤੇ ਦੁੱਖ ਹੀ ਹੁੰਦਾ। ਉਹ ਅਸੀਂ ਅਕਸਰ ਕਹਿੰਦੇ ਆ ਨਾ ਕਿ ਭਾਈ ਇਹ ਬਿਮਾਰੀ ਕਿਸੇ ਦੁਸ਼ਮਣ ਨੂੰ ਵੀ ਨਾ ਲੱਗੇ, ਇਹ ਸੀਨ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ। ਤੇ ਇਹ ਉਹੀ ਹਿਸਾਬ ਹੈ, ਸੇਮ ਚੀਜ਼ ਆ। ਉਹ ਇਹਦਾ ਮਤਲਬ ਵੀ ਸਾਡੇ ਫਿਰ ਆਪਦੇ ਆ ਨਾ, ਉਹ ਸਾਡੇ ਆਪਦੇ ਆ। ਦਾਦਾ ਜੀ ਕੋਲ ਵਾਹਵਾ ਬਹਿਣ ਆ। ਹਾਂਜੀ, ਦਾਦਾ ਜੀ ਕੋ ਮੇਰਾ ਬਾਬਾ ਬਹਿਣ ਆ ਜੀ। ਮੈਨੂੰ ਅਕਸਰ ਗੱਲਾਂ ਉਹਨਾਂ ਕੋਲੋਂ ਸਿੱਖਣ ਨੂੰ ਮਿਲਦੀਆਂ। ਬਹੁਤ ਗੱਲਾਂ ਦੱਸਦੇ ਆ। ਜ਼ਿਆਦਾਤਰ ਮੈਂ ਲਾਗੇ ਬਹਿ ਜਾਵਾਂ ਤੇ ਸ਼ੁਰੂ ਹੋ ਜਾਂਦੇ ਆ ਤੇ ਬਸ ਫਿਰ ਜੀ ਸਾਰੀਆਂ ਗੱਲਾਂ ਦੱਸਦੇ ਨੇ। ਉਹ ਪਿਛਲੀ ਫਿਲਮ ਚੱਲ ਪੈਂਦੀ ਹੈ ਵੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ, ਸਪੀਡ ਤੇ ਚੱਲਦੀ ਆ। ਉਹਨਾਂ ਨੂੰ ਬਸ ਇੱਕ ਗੱਲ ਕਹਿਣੀ ਆ ਤੇ ਉਹਨਾਂ ਨੇ ਆਉਣ ਦੇ ਵੀ ਸਾਰੀਆਂ ਗੱਲਾਂ ਤੇ ਦੱਸ। ਫਿਰ ਦਾਦਾ ਜੀ ਨੂੰ ਇਹ ਗਾਣਾ ਵਿਖਾਇਆ? ਹਾਂਜੀ, ਦਾਦਾ ਜੀ ਨੂੰ ਮੈਂ ਗਾਣਾ ਸੁਣਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਪਹਿਲੇ ਵੀ ਮੈਂ ਗਾਣੇ ਗੁਣੇ ਕਰਦਾ ਹਾਂ ਤੇ ਤੁਸੀਂ ਕਹਿੰਦੇ ਸੀ ਕੀ ਕਰਦਾ, ਤੇ ਇਹ ਗਾਣਾ ਜਿਹੜਾ ਅਸੀਂ ਕੀਤਾ ਤੇ ਤੁਸੀਂ ਸਾਨੂੰ ਕੀ ਕਹਿੰਦੇ। ਕਿ ਸਭ ਤੋਂ ਪਹਿਲੇ ਤੇ ਮੈਂ ਬਹੁਤ ਖੁਸ਼ ਹੋਇਆ ਕਿ ਤੁਸੀਂ ਆਪਣੇ ਭਰਾਵਾਂ ਲਈ, ਸਿੱਖ ਦੇਖੋ ਜੀ ਆਪਣੇ ਭਾਈ ਨੇ, ਉਹਨਾਂ ਨੇ ਸਾਫ਼-ਸਾਫ਼ ਕਿਹਾ ਅੱਜ ਕਿ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਤੇ ਮੈਂ ਉਹਨਾਂ ਲਈ ਵੀ ਇਹੀ ਦੁਆ ਕਰਦਾ ਕਿ ਅੱਲਾਹ ਪਾਕ ਉਹਨਾਂ ਦੀ ਮੁਸੀਬਤ ਜਲਦੀ ਹੱਲ ਕਰ ਦੇ, ਮੁਸ਼ਕਲਾਂ ਸਾਰੀਆਂ ਆਸਾਨ ਕਰ ਦੇ। ਤੇ ਬਜ਼ੁਰਗਾਂ ਦੀ ਥਾਪੜੀ ਆ ਗਈ ਪਿੰਡ ਦੇ। ਹਾਂਜੀ, ਇਸ ਗੱਲ ਦਾ ਬਹੁਤ ਥਾਪੜੀ ਗਈ। ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ, ਮੈਨੂੰ ਇਸ ਪ੍ਰੋਜੈਕਟ ਬਾਰੇ ਨਹੀਂ ਸੀ ਪਤਾ। ਮੈਂ ਤਾਂ ਕਿਹਾ ਵੀ ਨਹੀਂ ਸੀ, ਕਿਉਂਕਿ ਉਹੀ ਸੇਮ ਗੱਲ ਆ ਗਈ ਨੈਗੇਟਿਵਿਟੀ ਵਾਲੀ ਕਿ ਯਾਰ ਕੋਈ ਇਦਾਂ ਦਾ ਮੁੱਦਾ ਨਾ ਛਿੜ ਜੇ ਤੇ ਫਿਰ ਕੋਈ ਉਲਟਾ ਸਿੱਧਾ। ਮੈਨੂੰ ਫੋਨ ਆਇਆ ਤੇ ਮੈਂ ਕਿਹਾ ਕੱਲ ਪਰਸੋਂ ਤੱਕ ਆ ਕੇ ਨਾ ਰਿਕਾਰਡਿੰਗ ਕਰ ਲਾਂਗੇ। ਇਹਨਾਂ ਨੇ ਫਿਰ ਜਦੋਂ ਮੈਨੂੰ ਮੁੱਦਾ ਦੱਸਿਆ ਨਾ ਕਿ ਇਹ ਸੀ ਨਾ, ਇਸ ਬਾਰੇ ਬਣਾਉਣੀ ਆ, ਫਿਰ ਮੈਂ ਕਿਹਾ ਮੈਂ ਆ ਰਿਹਾ। 11 ਵਜੇ ਮੈਂ ਨਿਕਲਿਆ ਵਾਂ, 1 ਵਜੇ ਸਟੂਡੀਓ ਪਹੁੰਚਿਆ, ਵੋਕਲ ਹੋਏ ਤੇ ਉਸ ਦਿਨ ਉਹ ਜਿਹੜੇ ਵੋਕਲ ਹੋਏ ਨਾ ਮੇਰੇ, ਉਹ ਇੱਕੋ ਟੇਕ ਦੇ ਵਿੱਚ ਸਾਰੇ ਵੋਕਲ ਹੋਏ। ਉਹ ਜਿੱਦਾਂ ਕਹਿ ਲਓ ਕਿ ਅੰਦਰੋਂ ਕੋਈ ਜੋਸ਼ ਨਹੀਂ ਆਉਂਦਾ, ਇੱਕ ਜਜ਼ਬਾ ਜਿਹਾ, ਕਿਤੇ ਕੋਈ ਗੜਬੜ ਨਹੀਂ ਹੋਈ। ਉਹ ਅੰਤਰੇ ਬਾਈ ਨੇ ਲਿਖੇ ਤੇ ਮੈਂ ਰਿਕਾਰਡ ਕਰਾਏ, ਇੱਕੋ ਵਾਰ ਚ ਰਿਕਾਰਡ ਹੋ ਗਏ। ਜੇ ਗੱਲ ਕਰਨ, ਮੈਂ ਨਾ ਪਹਿਲਾਂ ਗੱਲ ਕਰਨੇ ਸੀ ਨਾ ਕਿ ਸਾਰੇ ਬੰਦੇ ਦਾ ਕੋਈ ਸ਼ੱਕ ਨਹੀਂ, ਬਹੁਤ ਵਧੀਆ ਪ੍ਰੋਜੈਕਟ। ਮੈਨੂੰ ਜਿਹੜਾ ਸਾਰਿਆਂ ਨੂੰ ਵਧੀਆ ਲੱਗਾ ਤੇਰਾ ਲੱਗਾ। ਥੈਂਕ ਯੂ ਸੋ ਮਚ। ਬਹੁਤ ਵਧੀਆ ਸਾਰਿਆਂ ਦੇ। ਮੈਨੂੰ ਆਪ ਬਹੁਤ ਵਧੀਆ ਲੱਗਿਆ। ਮਤਲਬ ਮੈਂ ਟਿਕਟੋਕ ਚਲਾਉਂਦਾ, ਮੈਂ ਇਹਦੇ ਉਹ ਬੋਲਾਂ ਦੇ ਟਿਕਟੋਕ ਤੇ ਸਲੋਮੋ ਤੇ ਵੀਡੀਓ ਪਾਈਆਂ, ਕੰਮ ਕਰਦੇ ਆ ਵੀਡੀਓ ਪਾਈਆਂ। ਤੈਨੂੰ ਆਪਣਾ ਨਹੀਂ ਚੰਗਾ ਲੱਗਾ? ਮੈਨੂੰ ਮਤਲਬ ਮੇਰਾ ਤੇ ਸ਼ਾਇਰੀ ਟਾਈਪ ਸੀ ਨਾ, ਪੋਇਟਰੀ ਟਾਈਪ, ਤੇ ਜਿਹੜਾ ਇਹਦਾ ਸੀ ਤੇ ਬੋਲ ਖੂਨ ਜੋਸ਼ ਮਾਰਦਾ ਸੀ, ਲੂੰ ਕੰਡੇ ਖੜੇ ਹੋ ਜਾਂਦੇ ਨੇ ਬੋਲ ਸੁਣ ਕੇ। ਐਕਚੁਅਲੀ ਲਿਖਿਆ ਸੀ ਬਾਈ, ਇਹਨਾਂ ਦਾ ਕੋਈ, ਇਹਨਾਂ ਸਾਰਿਆਂ ਦਾ ਪਲਾਨ ਸੀ, ਬਾਈ ਦਾ ਕੋਈ ਨਹੀਂ ਸੀ। ਤੇ ਸਟੂਡੀਓ ਬੈਠੇ ਤੇ ਰਾਤ ਨੂੰ ਹਨਾ, ਤੇ 9-10 ਵਜੇ ਰਿਕਾਰਡਿੰਗ ਚੱਲ ਰਹੀ ਸੀ ਤੇ ਗਾਣਾ ਸਾਡਾ ਪੂਰਾ ਹੋਇਆ ਪਿਆ ਸੀ। ਤੇ ਕਹਿੰਦਾ ਯਾਰ ਵੀ ਬਾਈ ਮਨਸੂਰ ਨੂੰ ਵੀ ਲਈਏ ਹਨਾ। ਮੈਂ ਕਿਹਾ ਯਾਰ ਵੀ ਹੋਣਾ ਤੇ ਚਾਹੀਦਾ। ਮੈਂ ਬਾਈ ਨੂੰ ਕਿਹਾ, ਫੋਨ ਕੀਤਾ, ਮੈਂ ਕਿਹਾ ਬਾਈ ਵੀ ਕਿੱਥੇ? ਮੈਂ ਲਾਹੌਰ ਜੀ। ਮੈਂ ਕਿਹਾ ਵੀ ਕਦੋਂ ਆਉਣਾ? ਅਸੀਂ ਰਿਕਾਰਡਿੰਗ ਕਰਦੇ, ਗਾਣਾ ਕਰਨਾ। ਹਾਂ ਕਹਿੰਦਾ ਕਰ ਲੈਨੇ, 1-2 ਦਿਨ ਤੱਕ ਮੈਂ ਆ ਕੇ ਰਿਕਾਰਡਿੰਗ ਦੇ ਜੂੰਗਾ ਤੇ ਡੰਮੀ ਕਰ ਦਿਓ। ਮੈਂ ਕਿਹਾ ਨਹੀਂ, ਅਸੀਂ ਇਦਾਂ ਦਾ ਗਾਣਾ ਕਰਦੇ। ਮੈਂ ਆਇਆ, ਕਹਿੰਦਾ, ਮੈਂ ਕਿਹਾ ਠੀਕ ਆ। ਅੰਤਰਾ ਮੇਰਾ, ਮੈਂ ਕਿਹਾ ਲਿਖਣਾ ਹਲੇ ਆ ਜਾ। ਅੱਛਾ। ਬਾਈ ਆਇਆ, ਮੈਂ ਹਿਸਾਬ ਕਿਤਾਬ ਵੇਖਿਆ, ਕਿਉਂਕਿ ਅਸੀਂ ਥੋੜਾ ਜਿਹਾ ਫਿਰ ਮੈਂ ਚਾਹੁੰਦਾ ਸੀ ਕਿ ਹਾਂ ਹੁਣ ਕੁਛ ਇਦਾਂ ਦਾ ਵੀ ਹੋਵੇ ਕਿ ਮੈਂ ਮਤਲਬ ਕੁਝ ਵਧੀਆ ਹੋ ਜਾਵੇ, ਇਹ ਤੋਂ ਵੀ ਵਧੀਆ ਹੋ ਜਾਵੇ ਹਨਾ, ਇੱਕ ਹੋਰ ਸਾਂਝ ਨਜ਼ਰ ਆ ਜਾਵੇ ਆਪਣੇ ਗਾਣੇ 'ਚ। ਸੋ ਬਾਈ ਦਾ ਗਾਣਾ ਮੈਂ ਮਤਲਬ ਜਿਹੜਾ ਅੰਤਰਾ ਸੀ, ਅਸੀਂ ਬੈਠੇ ਗੱਡੀ 'ਚ, ਮੈਂ ਕਿਹਾ ਬਾਈ ਵੀ ਆਇਆ ਸਟੂਡੀਓ ਤੇ ਬਾਹਰ ਗੱਡੀ 'ਚ ਬੈਠੇ ਅਸੀਂ 10 ਮਿੰਟ ਦੇ ਵਿੱਚ ਵੀ ਉਹ ਬਾਈ ਦੀਆਂ ਫਿੱਟ, ਮੈਂ ਕਿਹਾ ਹੁਣ ਫਿੱਟ ਆ ਵਧੀਆ। ਕਹਿੰਦਾ ਵਧੀਆ, ਹੁਣ ਨਾ ਛੇੜਿਓ। ਮੈਂ ਕਿਹਾ ਡਨ ਹੋ। ਮੈਨੂੰ ਬਹੁਤ ਵਧੀਆ। ਤੇ ਮੈਨੂੰ ਉਸ ਚੀਜ਼ ਲਈ, ਇਸ ਚੀਜ਼ ਲਈ ਮੈਨੂੰ ਅੱਗੇ ਵਧਣ ਤੋਂ ਮੈਨੂੰ ਨਹੀਂ ਨਜ਼ਰ ਆਇਆ ਕਿ ਪਿੱਛੇ ਮੈਨੂੰ ਕੌਣ ਆਵਾਜ਼ ਦੇ ਰਿਹਾ, ਕੌਣ ਨਹੀਂ ਦੇ ਰਿਹਾ। ਮੈਂ ਆਪਣੇ ਨਾ ਵਾਲ ਸਾਹਿਬ ਨੂੰ ਦੱਸਿਆ, ਨਾ ਮੈਂ ਆਪਣੀ ਬੇਬੇ ਜੀ ਨੂੰ ਦੱਸਿਆ, ਕਿਸੇ ਨੂੰ ਵੀ ਨਹੀਂ ਦੱਸਿਆ। ਮੈਂ ਗੱਡੀ ਚੁੱਪ ਕਰਕੇ ਬਾਹਰ
ਆ ਗਿਆ ਸਟੂਡੀਓ। ਯਾਨੀ ਕਿ ਮੈਨੂੰ ਇਹੀ ਸੀ ਕਿ ਬਸ ਮੈਂ ਇਸ ਮਕਸਦ ਦੇ ਲਈ ਗਾਣਾ ਬਣਾਵਾਂ, ਇਹਦੇ 'ਚ ਆਪਣਾ ਹਿੱਸਾ ਪਾਉਣਾ। ਹਾਂ ਹਿੱਸਾ ਪਾਉਣਾ, ਯਾਨੀ ਕਿ ਇਹਦੇ 'ਚ ਸ਼ਰੀਕ ਹੋਣਾ ਤੇ ਇੱਕ ਮੈਸੇਜ ਉਹਦੇ ਤੱਕ ਪਹੁੰਚਾਉਣਾ। ਮੈਨੂੰ ਗਾਲਾਂ ਵੀ ਪਈਆਂ, ਸਿੱਧੀ ਜੀ ਗੱਲ ਆ ਕਿ ਤੂੰ ਦੱਸੇ ਬਗੈਰ ਨਿਕਲ ਗਿਆ, ਲੇਕਿਨ ਮੈਨੂੰ ਉਹ ਨਜ਼ਰ ਆਏ ਆਪਣੇ ਕਿਸਾਨ ਭਾਈ, ਕਿਉਂਕਿ ਮੈਂ ਤਾਂ ਨਹੀਂ ਖੇਤੀਬਾੜੀ ਕੀਤੀ ਲੇਕਿਨ ਦਾਦਾ ਜੀ ਨੇ ਕੀਤੀ, ਉਹ ਤੇ ਦੱਸਦੇ ਵੀ ਨੇ ਸਾਰੀਆਂ ਗੱਲਾਂ। ਬਸ ਮੇਨ ਮਕਸਦ ਇਹੀ ਹੈਗਾ। ਬਹੁਤ ਵਧੀਆ। ਅੱਛਾ ਸਿੱਧੂ ਸਾਹਿਬ, ਇਹ ਦੱਸੋ ਵੀ ਇਹਦੇ ਵਿੱਚ ਸਾਰੇ ਕੰਮ ਦੇ ਵਿੱਚ ਆਪਾਂ ਸਾਰੇ ਆ ਪਿੰਡਾਂ ਵਾਲੇ ਲੋਕ ਆ। ਹਾਂਜੀ। ਇਹ ਕੰਮ ਜਿਹੜਾ ਪਾਕਿਸਤਾਨ ਦੀ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਵੀ ਇਹ ਸਾਡੇ ਤੋਂ ਉੱਤੋਂ ਦੀ ਲੰਘ ਜਾਂਦਾ ਵੀ ਗਾਣੇ ਡਰਾਮੇ ਵਾਲਾ ਤੇ ਫਿਲਮ ਵਾਲਾ। ਤੇ ਕਿ ਸਪੋਰਟ ਮਿਲੀ ਕਿਸੇ ਕੰਪਨੀ ਨੇ ਜਾਂ ਕਿਸੇ ਵੱਡੇ ਐਕਟਰ ਨੇ ਜਾਂ ਸਿੰਗਰ ਨੇ ਇਹਦੇ 'ਚ ਸਪੋਰਟ ਕੀਤੀ ਕੋ ਆਪਣੇ ਇਹਨੂੰ ਸ਼ੇਅਰ ਕਰਨ 'ਚ ਜਾਂ ਵੈਸੇ ਇਹਨੂੰ ਸਪਰੈਡ ਕਰਨ 'ਚ ਕੋਈ ਥਾਪੜੀ ਦਿੱਤੀ? ਪਹਿਲੇ ਤਾਂ ਗੱਲ ਕਰਦੇ ਆ ਕਿ ਮਤਲਬ ਜਿੱਦਾਂ ਗਾਣਾ ਮਤਲਬ ਸਟਾਰਟ ਕੀਤਾ ਸੀ ਅਸੀਂ, ਇੱਦਾਂ ਹੋਇਆ ਕਿ ਬਾਈ ਨੇ ਨਾ ਮੈਨੂੰ ਕਾਲ ਕੀਤੀ, ਕਹਿੰਦੇ ਜਹਾਜ਼ ਬਾਈ ਕਹਿ ਰਹੇ ਆ ਜੀ ਕਿਸਾਨਾਂ 'ਤੇ ਨਾ ਇੱਦਾਂ ਦਾ ਮਸਲਾ ਚੱਲ ਰਿਹਾ। ਮੈਂ ਬਿਲਕੁਲ ਚੱਲ ਰਿਹਾ, ਪਲਾਨ ਸੀਗਾ, ਲੇਕਿਨ ਬਸ ਅੱਗੇ ਜਾਂਦਾ ਨਾ ਇਹੀ ਮਸਲਾ ਸੀਗਾ ਕਿ ਅਸੀਂ ਸੋਚਦੇ ਸੀਗੇ ਕਿ ਯਾਰ ਕਿਤੇ ਕੋਈ ਇੱਦਾਂ ਦਾ ਮਸਲਾ ਨਾ ਪੈ ਜਾਏ ਕਿ ਮਤਲਬ ਕਿ ਸਾਰੀ ਗੱਲ ਸਾਡੇ 'ਤੇ ਆ ਜਾਏ ਕਿ ਯਾਰ ਉਹ ਉਹਨਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਸੀ ਨਾ। ਤੇ ਇੱਦਾਂ ਹੀ ਪਹਿਲਾਂ ਸਾਡਾ ਪਲਾਨ ਬਣਿਆ ਕਿ ਅਸੀਂ ਕੋਲੈਬੋਰੇਸ਼ਨ ਕਰਨੀ ਹੈ, ਕੁਛ ਉਧਰ ਲਿਆ ਨਾਲ ਤੇ ਕੁਛ ਅਸੀਂ ਮਿਲ ਕੇ, ਠੀਕ ਹੈ। ਇਹਨਾਂ ਦਾ ਹੈਗੇ ਸੀ ਰਾਬਤਾ ਤੇ ਉਧਰ ਗੱਲਬਾਤ ਕਰ ਲਈ ਅਸੀਂ। ਪਹਿਲੇ ਹੋਰ ਸਿੰਗਰ ਸੀ ਤੇ ਜਿੱਦਣ ਅਸੀਂ ਕਰਨਾ ਸੀ ਤੇ ਉਦੋਂ ਸਾਡੀ ਬਾਈ ਕਾਲ ਕੱਟ ਨਾਲ ਗੱਲ ਹੋਈ ਤੇ ਬਾਈ ਵੀ ਕਾਲ ਦੇ ਵਿੱਚ ਸੀ ਤੇ ਅਸੀਂ ਗੱਲ ਕਰ ਰਹੇ ਤੇ ਅਸੀਂ ਕਿਹਾ ਹਾਂਜੀ ਗਾਣਾ ਕਰਨਾ ਤੇ ਕੀ ਸੀ ਨਾ, ਕਹਿੰਦੇ ਯਾਰ ਦੇਖੋ ਅੱਜ ਹੈਗਾ ਜੁਮੇਰਾਤ ਤੇ ਜੁਮੇ ਵਾਲੇ ਦਿਨ ਸਾਡਾ ਹੋਣਾ ਫੈਸਲਾ। ਰੀਸੈਂਟਲੀ ਤੁਸੀਂ ਸੁਣਿਆ? ਹਾਂਜੀ ਉਹਨਾਂ ਦਾ ਹੈ ਸੀ। ਆਹੋ, ਤੇ ਕਹਿੰਦੇ ਜੁਮੇ ਵਾਲੇ ਦਿਨ ਸਾਡਾ ਫੈਸਲਾ, ਯਾਰ ਤੁਸੀਂ ਇੱਕ ਦਿਨ ਖਲੋ ਜਾਓ ਤੇ ਇਹ ਨਾ ਹੋਵੇ ਕਿ ਆਪਣੇ ਗਾਣੇ ਦੀ ਵਜ੍ਹਾ ਤੋਂ ਕੋਈ ਇੱਧਰ ਉੱਧਰ ਕੋਈ ਮਸਲਾ ਪੈ ਜਾਏ ਕਿ ਫੰਡਿੰਗ ਉਧਰੋਂ ਹੋ ਗਈ ਹੈ, ਇਦਾਂ ਦਾ ਕੋਈ ਸੀਨ ਹੋ ਗਿਆ। ਤੇ ਇਹ ਬੜਾ ਮਸਲਾ ਨਾ ਗੋਦੀ ਮੀਡੀਆ ਦਾ। ਜ਼ਾਹਿਰ ਗੱਲ ਫਿਰ ਛੋਟੀ ਜਿਹੀ ਹੁੰਦੀ, ਫਿਰ ਜਿੱਥੋਂ ਤਿਲੀ ਲੱਗਦੀ ਫਿਰ ਜ਼ਾਹਿਰ ਅੱਖ ਉੱਠਣੀ। ਲੇਕਿਨ ਮਸਲਾ ਇਹ ਕਿ ਅਸੀਂ ਹੁਣ ਪੋਲੀਟਿਕਸ ਨੂੰ ਨਹੀਂ ਲੈ ਕੇ ਆਏ ਇਹਦੇ ਵਿੱਚ, ਇਹੀ ਵਜ੍ਹਾ। ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਕਿ ਹੁਣ ਕੋਲੈਬੋਰੇਸ਼ਨ ਤਾਂ ਕਰਨੀ, ਹੁਣ ਕੀ ਕਰੀਏ? ਕਹਿੰਦੇ ਯਾਰ ਐਵੇਂ ਕਰਦੇ ਹਾਂ ਅਸੀਂ ਕੁਝ ਬੋਲ ਲਿਖ ਦਿੰਦੇ ਤੇ ਉਹ ਕਰ ਲੈਂਦੇ। ਅਸੀਂ ਚਲੋ ਠੀਕ ਹੈ। ਉਹਨਾਂ ਨੇ ਕੁਝ ਬੋਲ ਕੋਲੈਬੋਰੇਸ਼ਨ 'ਚ ਕੀਤੇ, ਬਾਕੀ ਬਾਈ ਨੇ ਗਾਣਾ ਲਿਖਿਆ ਤੇ ਬਾਈ ਨੇ ਜਿਹੜੀ ਉਹੀ ਕਾਲ ਤੇ ਸਾਡੀ ਗੱਲ ਹੋਈ ਤੇ ਮੁੜ ਕੇ ਅਸੀਂ ਗਾਣਾ ਸਟਾਰਟ ਕਰਤਾ। ਤੇ ਗਾਣਾ ਸਟਾਰਟ ਕੀਤਾ ਤੇ ਸਟੂਡੀਓ ਪਹੁੰਚ ਗਏ। ਅੱਛਾ ਸਟੂਡੀਓ ਸਾਰਿਆਂ ਦੇ ਹੁਣ ਆਹ ਬਾਈ ਨਾ ਟਿਕਟੋਕ ਬਣਾਉਂਦੇ ਸੀ, ਮੇਰਾ ਇੱਕ ਗਾਣੇ ਨਾਲ ਕੋਲੈਬੋਰੇਸ਼ਨ ਚੱਲ ਰਹੀ ਸੀ ਵਿੱਚ ਤੇ ਮੈਨੂੰ ਇਹਨਾਂ ਦੇ ਬੜੇ ਵਧੀਆ ਲੱਗਦੇ ਸੀ ਕਿ ਜਿੱਦਾਂ ਬੋਲਦੇ ਸੀਗੇ ਤੇ ਮੈਂ ਕਿਹਾ ਯਾਰ ਕਿਉਂ ਨਾ ਉਹੀ ਬੋਲ ਇਹਨਾਂ ਤੇ ਜ਼ਾਹਿਰ ਜੱਚਣਗੇ। ਤੇ ਇਹਨਾਂ ਨੂੰ ਜਦੋਂ ਬੋਲ ਦਿੱਤੇ ਤੇ ਉਹ ਜੋ ਸਟੂਡੀਓ ਜਾ ਕੇ ਜੱਜੇ ਵਾਕਈ, ਕਿਉਂਕਿ ਗਾਣੇ ਦਾ ਜੋ ਸਟਾਰਟ ਹੀ ਉੱਥੋਂ ਹੁੰਦਾ ਤੇ ਬਸ ਉਹ ਅੱਲਾ ਦੀ ਕਰਨੀ ਹੋਈ ਕਿ ਜ਼ਰਾ ਗਾਣਾ ਇੱਦਾਂ ਹੀ ਬਣਿਆ। ਤੇ ਬਾਕੀ ਜਿਹੜੇ ਤੁਸੀਂ ਗੱਲ ਕੀਤੀ ਸੀ ਆਹ ਰਿਸਪੌਂਸ ਵਾਲੀ, ਰਿਸਪੌਂਸ ਜਿਹੜੀ ਜਨਰਲ ਪਬਲਿਕ ਆ ਉਧਰਲੀ, ਉਹਨਾਂ ਨੇ ਤਾਂ ਗਾਣਾ ਬੜਾ ਚੱਕਿਆ ਹੋਇਆ, ਧੂੜਾਂ ਪੱਟੀਆਂ ਜੀ, ਬੜਾ ਪਿਆਰ ਮਿਲਿਆ ਯਕੀਨ ਨਹੀਂ। ਮੈਂ ਵੈਸੇ ਉਹ ਹੋਰ ਪਾਸੇ ਨੂੰ ਮੈਂ ਪੁੱਛਣ ਦੀ ਤੁਹਾਨੂੰ ਕੀਤੀ ਵੀ ਇੱਧਰ ਜਿਹੜਾ ਸਾਡੇ ਜਿਹੜੀ ਲਾਈਨ ਹੈ, ਫੀਲਡ ਹੈ, 뮤직 ਦੀ ਫੀਲਡ ਹੈ, ਇਹਦੇ 'ਚੋਂ ਕਿਸੇ ਵੱਡੇ ਨਾਂ ਜਾਂ ਕੰਪਨੀ ਨੇ ਕੋਈ ਕੰਟੈਕਟ ਨਹੀਂ ਕੀਤਾ? ਨਹੀਂ, ਹਜੇ ਤੱਕ ਕਿਸੇ ਨੇ ਕੰਟੈਕਟ ਨਹੀਂ ਕੀਤਾ। ਹਜੇ ਤੱਕ ਇਹੀ ਆ ਕਿ ਸਾਡੇ ਸਿੱਖ ਭਾਈਆਂ ਦੀ ਕਾਲ ਆ ਜਾਂਦੀ, ਕੋਈ ਕੈਨੇਡਾ ਤੋਂ ਆ ਜਾਂਦੀ, ਕੋਈ ਆਸਟ੍ਰੇਲੀਆ ਤੋਂ ਆ ਜਾਂਦੀ ਤੇ ਬੜਾ ਥੈਂਕ ਯੂ ਕਰਦੇ ਕਿ ਯਾਰ ਤੁਸੀਂ ਸਾਡੇ ਵਾਸਤੇ ਗਾਣਾ ਕੀਤਾ, ਸਾਨੂੰ ਬਹੁਤ ਖੁਸ਼ੀ ਹੋਈ। ਮਤਲਬ ਹਜੇ ਤੱਕ ਆਹ ਗੱਲਾਂ ਚੱਲਣ ਦੀਆਂ, ਲੇਕਿਨ ਰਿਸਪੌਂਸ ਬਹੁਤ ਜ਼ਬਰਦਸਤ ਆ। ਮੈਂ ਇੱਕ ਦਿਨ ਇੱਦਾਂ ਹੀ ਕਮੈਂਟ ਪੜ੍ਹਨ ਲੱਗ ਪਿਆ, ਕਮੈਂਟ ਏਡੇ ਇਮੋਸ਼ਨਲ ਹੁੰਦੇ ਆ ਕਿ ਪੂਰੇ ਪੜ੍ਹੇ ਨਹੀਂ ਜਾਂਦੇ, ਸਾਰੇ ਇਮੋਸ਼ਨਲ ਹੋ ਜਾਂਦੇ। ਪ੍ਰਧਾਨ ਸਾਹਿਬ ਤੁਸੀਂ ਕੁਝ ਕਹਿਣ ਲੱਗੇ? ਵੈਸੇ ਉਧਰ ਨਾ ਉਧਰ ਜਿਹੜੇ ਇੰਡੀਆ ਦੇ ਸਿੰਗਰ ਨੇ, ਇੰਦਰ ਕੌਰ ਨੂੰ ਤੁਸੀਂ ਸ਼ਾਇਦ ਸੁਣਿਆ ਹੋਵੇ, ਉਹਨਾਂ ਨੇ ਮੇਰੀ ਸਟੋਰੀ ਲਗਾਈ ਸੀ ਇੰਸਟਾ ਤੇ, ਫਿਰ ਮੈਂ ਦੁਬਾਰਾ ਆਪਣੇ ਤੇ ਵੀ ਲਗਾਈ ਸੀ। ਮੈਨੂੰ ਬੜੀ ਖੁਸ਼ੀ ਹੋਈ ਕਿ ਯਾਰ ਇੰਡੀਆ ਦੇ ਕਿਸੇ ਸਿੰਗਰ ਨੇ, ਮਤਲਬ ਨਾਮ ਉਹਨਾਂ ਦਾ ਠੀਕ ਠਾਕ ਹੈ। ਖੁਸ਼ੀ ਹੁੰਦੀ ਹੈ ਕਿ ਮੈਂ ਨਾ ਸਾਰਿਆਂ ਨੂੰ ਦੱਸਿਆ ਨਾ, ਸਟੋਰੀ ਦੇਖੀ, ਕਹਿੰਦੇ ਯਾਰ ਬੜੀ ਗੱਲ ਹੈ। ਸਾਨੂੰ ਤੇ ਆਪਣੀ ਖੁਸ਼ੀ ਸੀ ਯਾਰ, ਚਲੋ ਸਾਡੇ ਗਾਣੇ ਦੀ ਸਟੋਰੀ ਲੱਗ ਗਈ ਹੈ, ਕੋਈ ਸਾਡਾ ਗਾਣਾ ਸੁਣਿਆ ਕਿਸੇ। ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪਿਛਲੀ ਵਾਰੀ ਸਾਡੇ ਕੋਲ ਇਹਨਾਂ ਦਿਨਾਂ 'ਚ ਗਿੱਪੀ ਗਰੇਵਾਲ ਆਇਆ ਸੀ ਮੇਰੇ ਕੋਲ, ਤੇ ਉਹਦੀ ਵਜ੍ਹਾ ਨਾਲ ਮੈਂ ਜਿਹੜੇ ਇੱਥੋਂ ਦੇ ਨੇ ਡਰਾਮੇ ਕਰਦੇ, ਇਫਤਖਾਰ ਠਾਕੁਰ ਹੋਣੀ, ਉਹਨਾਂ ਸਾਰਿਆਂ ਨੂੰ ਲਾਹੌਰ ਮਿਲਾਇਆ ਉਹਨਾਂ ਨੂੰ। ਤੇ ਫਿਰ ਇਸ ਵਾਰੀ ਇਸ ਤਰ੍ਹਾਂ ਹੋਇਆ ਵੀ ਉਹ ਆਪਸ 'ਚ ਹੁਣ ਕੋਆਰਡੀਨੇਟ ਕਰਕੇ ਫਿਲਮ ਕਰ ਰਹੇ। ਫਿਰ ਇਸੇ ਤਰ੍ਹਾਂ ਬਿੰਨੂ ਦੇ ਨਾਲ ਲਾਹੌਰ ਦੇ ਮੁੰਡੇ ਨੇ, ਉਹ ਕਰ ਰਹੇ ਨੇ ਫਿਲਮ, ਉਹਨਾਂ ਨੂੰ ਮੈਂ ਉਹਨਾਂ ਦਾ ਆਪਸੀ ਕਰਵਾਇਆ। ਇਸ ਤਰ੍ਹਾਂ ਦਾ ਤੁਹਾਡੇ ਰਾਬਤੇ ਤੇ ਹੁਣ ਬਣ ਗਏ ਹੋਣੇ ਤੇ ਬਣ ਵੀ ਜਾਣਗੇ। ਇਸ ਤਰ੍ਹਾਂ ਦਾ ਕੋਲੈਬੋਰੇਸ਼ਨ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਮੇਰਾ ਖਿਆਲ ਹੋਣੀ ਚਾਹੀਦੀ। ਕੀ ਖਿਆਲ ਹੈ ਪ੍ਰਧਾਨ ਜੀ ਤੁਹਾਡਾ? ਬਿਹਤਰੀਨ ਖਿਆਲ ਹੈ। ਸਾਨੂੰ ਤੇ ਸਾਡਾ ਤੇ ਆਪ ਦਿਲ ਕਰਦਾ ਕਿ ਅਸੀਂ ਉਹਨਾਂ ਨਾਲ ਕੰਮ ਕਰੀਏ, ਕਿਉਂਕਿ ਉਹ ਖੁਸ਼ੀ ਹੁੰਦੀ ਹੈ ਇੱਕ
ਅਸੀਂ ਇਹ ਜਿਹੜੀ ਉਹਨਾਂ ਦੀ ਫਿਲਮ ਆਈ ਸੀ ਰਮਿੰਦਰ ਗਿੱਲ ਹੋਰਾਂ ਦੀ, ਇਫਤਖਾਰ ਠਾਕਰ ਹੋਰਾਂ ਦੀ, ਚੱਲ ਮੇਰਾ ਪੁੱਤ, ਉਧਰਲੇ ਪੰਜਾਬ ਵਾਲਿਆਂ ਤੇ ਇਧਰਲੇ ਪੰਜਾਬ ਵਾਲਿਆਂ ਕੀਤੀ, ਬਹੁਤ ਕਮਾਲ ਦੀ ਫਿਲਮ ਸੀ, ਫਨੀ ਟਾਈਪ ਸੀ। ਫਿਰ ਐਂਡ ਤੇ ਉਹਨਾਂ ਦੱਸਿਆ ਸੀ ਕਿ ਵੰਡ ਦੇ ਮੁਲਕਾਂ ਦੀ ਉਹ ਇਹ ਲੈਣਾ ਬਣੀ ਹੈ ਸਰਹੱਦਾਂ ਤੇ ਅੰਦਰੋਂ ਇੱਕ ਹੀ ਨੇ। ਅੱਛਾ, ਪਹਿਲਾਂ ਵੈਸੇ ਭਿੰਡੋ ਸਾਹਿਬ ਟਿਕਟੋਕ ਬਣਾਉਂਦੇ ਜੇ ਪੂਰੀ ਦੁਨੀਆ ਤੇ ਲੋਕ ਤੁਹਾਨੂੰ ਇੰਡੀਆ ਤੇ ਬੈਨ ਨੇ, ਬਾਕੀ ਸਾਰੇ ਵਹਿੰਦੇ ਆ ਵੀ ਵਕਾਰ ਦੇ ਵੀਡੀਓਜ਼ ਟਿਕਟੋਕ ਤੇ, ਵੀ ਕਿਸ ਤਰ੍ਹਾਂ ਜਿਵੇਂ ਬਜ਼ੁਰਗਾਂ ਕੋ ਆਪਾਂ ਸੁਣਦੇ ਆ ਵੀ ਬਹੁਤ ਸਾਰੇ ਲੋਕਾਂ ਦਾ ਸਰਕਲ ਹੋਣਾ ਤੁਹਾਡਾ ਵੀ, ਬਜ਼ੁਰਗਾਂ ਕੋ ਵੈਸੇ ਸੁਣਦੇ ਆ ਵੀ ਪਹਿਲਾਂ ਸਾਡੇ ਮਾਮਲਾਤ ਕਿਸ ਤਰ੍ਹਾਂ ਦੇ ਸੀ ਤੇ ਫਿਰ 47 ਤੋਂ ਬਾਅਦ ਕਿਸ ਤਰ੍ਹਾਂ ਦੇ ਹੋ ਗਏ, ਹੁਣੇ ਕਿਸ ਤਰ੍ਹਾਂ ਦੇ ਚਾਹੀਦੇ, ਇਹ ਤੇ ਥੋੜੀ ਜਿਹੀ ਝਾਤੀ ਪਾਓ। ਮਤਲਬ 47 ਮੇਰਾ ਦਾਦਾ ਜਿਹੜਾ ਆਪ ਸੀ ਨਾ, 2 ਭਾਈ ਸੀ, 3 ਭਾਈ ਸੀ, ਇੱਕ ਤੇ ਰਾਹ ਚ ਆਉਂਦਿਆਂ ਫੌਤ ਹੋ ਗਏ ਸੀ ਤੇ 2 ਇੱਥੇ ਆ ਗਏ ਸੀ ਜੁੜਵਾ, 19 ਸਾਲ ਉਹਨਾਂ ਦੀ ਉਮਰ ਸੀ। ਉਹ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀ। ਸਾਡਾ ਪਿੰਡ ਸੀ ਜ਼ਿਲ੍ਹਾ ਲੁਧਿਆਣਾ, ਤਹਿਸੀਲ ਖੰਨਾ ਤੇ ਪਿੰਡ ਮੁੱਤੋ ਦੀ, ਥਾਣਾ ਵੀ ਖੰਨਾ ਹੀ ਲੱਗਦਾ ਸੀ। ਉਹ ਸਾਨੂੰ ਗੱਲਾਂ ਸੁਣਾਉਣ ਲੱਗ ਪੈਂਦੇ ਹੁੰਦੇ ਸੀ ਕਿ ਅਸੀਂ ਉੱਥੇ ਇੰਝ ਕਰਦੇ ਸੀ, ਬਈ ਜ਼ਮੀਨ ਸੀ ਉੱਥੇ, ਸਾਡੀ ਇੰਨੀ ਜ਼ਮੀਨ ਮਿਲੀ। ਉਹ ਸਾਨੂੰ ਇਹ ਵੀ ਦੱਸਦੇ ਹੁੰਦੇ ਸੀ ਕਿ ਇੱਧਰ ਪਾਕਿਸਤਾਨ ਦੇ ਵਿੱਚ ਆ ਕੇ ਸਾਨੂੰ ਉਨੀ ਜ਼ਮੀਨ ਵੀ ਨਹੀਂ ਸੀ ਮਿਲੀ, ਸਾਡੀ ਜ਼ਮੀਨ ਉੱਧਰ ਜ਼ਿਆਦਾ ਸੀ। ਮੈਨੂੰ ਜੇ ਸਾਂਝਾ ਸੁੰਝਾਂ ਦੀ ਗੱਲ ਕਰੀਏ ਜਾਂ ਪਿਆਰ ਦੀ ਗੱਲ ਕਰੀਏ ਜਾਂ ਲੜਾਈ ਦੀ ਗੱਲ ਕਰੀਏ, ਉਹਦੇ ਵੱਲੋਂ ਉਸ ਮੁੱਦੇ ਤੇ ਆਓ ਵੀ ਉਹ ਕੀ ਦੱਸਦੇ ਸੀ, ਕਿਸ ਤਰ੍ਹਾਂ ਦਾ ਵਸੇਬ ਸੀ ਉੱਥੇ? ਮਤਲਬ ਉਹਨਾਂ ਦਾ ਉੱਧਰ ਰਹਿਣ ਸਹਿਣ ਬਹੁਤ ਕਮਾਲ ਦਾ ਸੀ ਕਿ ਯਾਰ ਬੇਲੀ ਜਵਾਨੀ ਉਹਨਾਂ ਨੂੰ ਤੇ ਸਾਨੂੰ ਆਪਣੇ ਪਿੱਛੇ ਦੀਆਂ ਗੱਲਾਂ ਸੁਣਾਈ ਜਾਂਦੇ ਹੁੰਦੇ ਸੀ, ਗੱਲਾਂ ਦੀ ਕੋਈ ਛੇੜਨੀ ਜਾਂ ਕੋਈ ਗੱਲ ਪੁੱਛਣੀ। ਮੇਰਾ ਦਾਦਾ ਲਫ਼ਜ਼ ਸੁਣਾਉਂਦਾ ਹੁੰਦਾ ਸੀ ਕੇਰਾ, ਕੇਰਾ ਦਾ ਮਤਲਬ ਬਈ ਇੱਕ ਵਾਰੀ, ਉਹ ਇਹ ਹੀ ਬੋਲਦਾ ਹੁੰਦਾ ਸੀ ਬਈ ਕੇਰਾ ਕੇਰਾ। ਅਸੀਂ ਉਹ ਪੁੱਛਦੇ ਹੁੰਦੇ, ਫਿਰ ਉਹ ਗੱਲਾਂ ਸਾਨੂੰ ਸੁਣਾਉਣ ਲੱਗ ਪੈਂਦੇ ਸੀ ਕਿ ਉੱਥੇ ਇੰਜ ਬੋਲਦੇ ਸੀ। ਸਾਡੀ ਬੋਲੀ ਹਲਾ ਮੈਂ ਪੰਜਾਬੀ ਬੋਲਦਾ, ਸਾਡੇ ਘਰ ਵਾਲੇ ਵੀ ਸਾਰੇ ਪੰਜਾਬੀ ਬੋਲਦੇ ਤੇ ਵੀਡੀਓ ਵੀ ਮੈਂ ਪੰਜਾਬੀ 'ਚ ਬਣਾਉਂਦਾ, ਤੁਸੀਂ ਦੇਖੀ। ਤੇ ਮੇਰੀ ਪੰਜਾਬੀ 'ਚ ਤੇ ਉਹਨਾਂ ਦੀ ਪੰਜਾਬੀ 'ਚ ਫਿਰ ਵੀ ਬਹੁਤ ਫਰਕ ਸੀ। ਉਹ ਉੱਥੇ ਆਪਣੇ ਇਲਾਕੇ ਆ ਜੀ, ਕਿਉਂਕਿ ਫਰਕ ਹੈ ਨਾ, ਐਕਸੈਂਟ ਦੇ ਵਿੱਚ ਫਰਕ ਆ ਜਾਂਦਾ, 10 12 ਮੀਲ ਤੇ ਐਕਸੈਂਟ 'ਚ ਫਰਕ ਆ ਜਾਂਦਾ। ਜਿਵੇਂ ਬੱਟੂੜੀ ਨੇ, ਇਹਨਾਂ ਦੀ ਪੰਜਾਬੀ ਕਦਰੇ ਹੋ ਰਿਹਾ, ਮਾਲਵੇ ਵਾਲਿਆਂ ਦੀ ਹੋਰ, ਮਾਝੇ ਵਾਲਿਆਂ ਦੀ ਹੋਰ ਆ। ਜੇ ਅਸੀਂ ਮਾਲਵੇ ਵਾਲੇ ਆ, ਹਾਂ, ਉਹ ਬੋਲੀਆਂ 'ਚ ਥੋੜਾ ਫਰਕ ਹੈ, ਹੁਸ਼ਿਆਰਪੁਰੀਆਂ ਦੀ, ਅੰਮ੍ਰਿਤਸਰੀਆਂ ਦੀ। ਡੇਰੇ ਵਾਲਾ ਜੀ, ਤੁਸੀਂ ਲਿਖਿਆ ਕਿੰਨੇ % ਮੁਤਮਿਨ ਆਪਣੇ ਗਾਣੇ ਤੋਂ, ਤੇ ਕਿੰਨਾ ਤੁਹਾਨੂੰ ਉਹਦੇ ਉਸ ਹਿਸਾਬ ਨਾਲ ਤੁਹਾਨੂੰ ਉਹਦਾ ਰਿਐਕਟ ਮਿਲਿਆ, ਲੋਕਾਂ ਤੋਂ ਪਿਆਰ ਮਿਲਿਆ? ਜੀ ਮੈਂ ਤੁਹਾਨੂੰ ਸੱਚੀ ਦੱਸਾਂ ਤੇ ਮੈਨੂੰ ਨਾ ਮਤਲਬ ਗਾਣਾ ਜਦੋਂ ਮੈਂ ਲਿਖ ਲਿਆ, ਗਾਣਾ ਰਿਕਾਰਡ ਹੋ ਗਿਆ, ਮੈਨੂੰ ਵਧੀਆ ਬਹੁਤ ਫੀਲ ਹੋਇਆ। ਮੈਂ ਕਰਨਾ ਚਾਹੁੰਦਾ ਸੀ, ਮਤਲਬ ਪਤਾ ਨਹੀਂ ਅੰਦਰੋਂ ਸੀ ਕੁਛ ਇੱਦਾਂ ਦਾ, ਕਦੀ ਕਰੂੰਗਾ, ਪਰ ਇਹ ਨਹੀਂ ਸੀ ਪਤਾ ਕਿ ਮੈਂ ਇੰਨੀ ਛੇਤੀ ਕਰ ਦੂੰਗਾ। ਠੀਕ ਆ, ਜਾਂ ਸਬੱਬ ਬਣ ਗਿਆ ਨਾ, ਰੱਬ ਸਬੱਬ ਬਣਾਉਣ ਵਾਲਾ ਹੁੰਦਾ, ਰੱਬ ਨੇ ਸਬੱਬ ਲਾਤਾ ਤੇ ਵੀ ਉਹ ਗਾਣਾ ਕਰ ਲਿਆ। ਮੈਨੂੰ ਮੇਰੇ ਪਿੰਡ ਵਾਲੇ, ਸਾਡੇ ਬਜ਼ੁਰਗ ਜਿਹੜੇ ਹਨਾ ਆਪਣੇ ਪਿੰਡਾਂ ਥਾਵਾਂ ਦੇ, ਉਹ ਆਪਾਂ ਨੂੰ ਥੋੜਾ ਜਿਹਾ ਕਹਿੰਦੇ ਵੀ ਲੈ ਕਿਹੜੇ ਕੰਮ ਨੂੰ ਪੈ ਗਿਆ। ਅਸਲ ਵਿੱਚ ਜੋ ਇਹਨਾਂ ਪਹਿਲਾਂ ਜਿਹੜੀ ਗੱਲ ਕਰਨੇ ਉਹ ਜੀ, ਇਹ ਤੇ ਕੰਮ ਕਿਹੜਾ ਕੰਮ ਤੁਸੀਂ ਕਰਨਾ ਸ਼ੁਰੂ ਕਰਦੇ ਨਾ। ਸਾਡੇ ਵੀ ਬਜ਼ੁਰਗ ਆ, ਵੀ ਸਾਡੀ ਜਿਹੜੀ ਬਰਾਦਰੀ ਆ, ਪੂਰੀ ਬਰਾਦਰੀ ਤੋਂ ਬਜ਼ੁਰਗ ਬਚੇ, ਉਹ ਜਦੋਂ 18-19 ਸਾਲ ਦੇ ਸੀ ਨਾ, ਉਧਰੋਂ ਆਏ ਸੀ ਮਾਈਗ੍ਰੇਸ਼ਨ ਦੇ ਵਿੱਚ। ਤੇ ਉਹ ਜੀ ਮੈਨੂੰ ਮਤਲਬ ਉਹਨਾਂ ਨੂੰ ਮੈਂ ਜਾਣਦਾ ਸੀ ਨਾ, ਬਾਬਾ ਬਸ਼ੀਰ, ਤੇ ਮੈਨੂੰ ਉਹਨਾਂ ਦਾ ਜੀ ਵੀ ਪਤਾ ਨਹੀਂ ਸੀ, ਦੇਖੇ ਨਹੀਂ ਸੀ। ਗਾਣਾ ਕਰਨ ਤੋਂ ਬਾਅਦ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਵੀ ਮੈਂ ਹੈ ਨਾ ਵੀ ਬਾਬਾ ਤੁਹਾਡਾ, ਤੇ ਮੈਂ ਇੱਦਾਂ ਗਾਣਾ ਸੁਣਿਆ ਉੱਤਰ, ਤੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਐਡਾ ਮਤਲਬ ਅੰਦਰੋਂ ਫੀਲ ਹੋਇਆ, ਮੈਨੂੰ ਲੱਗਾ ਕਿ ਇਦਾਂ ਮੈਨੂੰ ਹੁਣ ਲੱਗਾ ਕਿ ਨਹੀਂ ਬਾਬੇ, ਜੋ ਤੂੰ ਪਹਿਲੇ ਕਰਤਾ ਉਸ ਮੈਨੂੰ ਲੱਗਦਾ ਸਾਰਾ ਕੁਝ ਖਤਮ ਆ ਹੁਣ ਤੂੰ ਨੇਕੀ ਕੀਤੀ ਹੈ। ਡੇਰੇ ਵਾਲੇ ਜਿਹੜਾ ਐਕਸੈਂਟ ਜਾਂ ਲਿਖਣ ਦਾ ਸਟਾਈਲ, ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਨਾ, ਵੀ ਜੋ ਕੁਝ ਹੁਣ ਤੱਕ ਸਾਡੇ ਇੱਥੋਂ ਦੇ ਪੰਜਾਬ ਦੀ ਫਿਲਮ ਇੰਡਸਟਰੀ ਨਾਲ ਜਾਂ ਗਾਣਿਆਂ ਨਾਲ, ਗੀਤਾਂ ਨਾਲ ਜੋ ਜ਼ਿਆਦਤੀ ਕੀਤੀ ਗਈ ਨਾ, ਉਹ ਕੀ ਕਹਿੰਦੇ ਨੇ, ਬਲਾਤਕਾਰ ਕੀਤਾ ਗਿਆ, ਉਹ ਤੋਂ ਕੱਢਣ ਵਾਸਤੇ ਨਾ ਹੁਣ ਇਸ ਤਰ੍ਹਾਂ ਦਾ ਲਿਖਣਾ ਪੈਣਾ, ਪੰਜਾਬ ਵਾਸਤੇ ਲਿਖਣਾ ਪੈਣਾ। ਜਿਹੜੀ ਆਪਣੀ ਸਾਡੀ ਵਸੇਬ ਆ, ਸਾਡੀ ਰਹਿਤਲ ਆ, ਸਾਡਾ ਜਿਹੜਾ ਰਹਿਣ ਸਹਿਣ ਆ, ਉਹਨੂੰ ਵੇਖ ਕੇ ਸਾਨੂੰ ਲਿਖਣਾ ਪੈਣਾ, ਫਿਰ ਅਸੀਂ ਅੱਗੇ ਵਧ ਸਕਦੇ। ਕੀ ਗੱਲ ਆ, ਮਤਲਬ ਗਾਇਕੀ ਇਹ ਨਹੀਂ ਹੈਗੀ ਕਿ ਤੁਸੀਂ ਵੀ ਕਿਸੇ ਵੀ ਪਾਸੇ ਕੁਝ ਵੀ ਕਰ ਦਿਓ, ਇਦਾਂ ਨਹੀਂ ਹੈਗਾ। ਅਸਲ 'ਚ ਸਾਨੂੰ ਲਾਈਕ ਬੈਕਵਰਡ ਮਿਡਲ ਕਲਾਸ ਬੰਦਿਆਂ ਨੂੰ ਜਾਂ ਪਿੰਡਾਂ ਵਾਲਿਆਂ ਨੂੰ ਖਾਸ ਤੌਰ ਤੇ ਬਹੁਤਾ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਸਾਨੂੰ ਕੁਝ ਘਰ ਦੀਆਂ ਮਾਰਾਂ ਮਾਰ ਦਿੰਦੀਆਂ ਹਨਾ, ਕੁਝ ਸਾਨੂੰ ਅੱਗੇ ਇੰਡਸਟਰੀ ਮਾਰ ਦਿੰਦੀ ਕਿ ਵੀ ਲੈ ਇਹ ਵੀ ਕਿੱਥੇ ਆ ਗਿਆ, ਇਹ ਕੰਮ ਨੂੰ ਪੈ ਗਿਆ। ਇੱਕ ਹੋਰ ਡੇਟਾ ਹੁਣ ਜਿਹੜਾ ਹੁਣ ਹਿਸਾਬ ਹੈ ਨਾ, ਹੁਣ ਇੰਡਸਟਰੀ ਤੁਹਾਡੇ ਕੰਮ ਨੂੰ, ਜਿਵੇਂ ਹੁਣ ਤੁਸੀਂ ਕੰਮ ਕੀਤਾ ਵਾ ਪੰਜਾਬ ਵਾਲਾ, ਉਹ ਇੰਡਸਟਰੀ ਜਿਹੜੀ ਅੱਗੇ ਨਹੀਂ ਵਧਣਾ ਦੇਣ ਚਾਹੁੰਦੀ, ਉਹ ਅੱਖਾਂ ਖੋਲ ਵੇਖਦੀ ਹੈ ਜਿਵੇਂ ਦੇ YouTube ਚੈਨਲ ਆਏ। ਪਤਾ ਰੌਲਾ ਕੀ ਆਈ, ਇੰਜੀ ਗੱਲ ਹੈ। ਬਹੁਤ ਸਿਆਣੀ ਹੋਈ। ਹਾਂ, ਹੁਣ ਆਡੀਅנס ਦੀ ਅੱਖਾਂ 'ਚ ਕੱਟਾ ਨਹੀਂ ਪਾਇਆ ਜਾ ਸਕਦਾ। ਉਹਨਾਂ ਨੂੰ ਖਰੀ ਚੀਜ਼ ਚਾਹੀਦੀ ਆ, ਉਹ ਖਰੀ ਭਾਲਦੇ ਆ, ਖਰੀ ਸੁਣਦੇ ਆ। ਸੋ ਜੇ ਤੁਸੀਂ ਖਰਾ ਲਿਖੋਗੇ, ਖਰਾ ਗਾਓਗੇ, ਖਰਾ ਕੰਮ ਹੋਊਗਾ, ਉਹ ਚੱਲੂਗਾ ਹਨਾ। ਖਰਾ ਸੌਦਾ ਵੇਖਦਾ ਹੀ ਵੇਖਦਾ। ਇਹ ਡੇਰੇ ਵਾਲੇ ਨੇ ਲਿਖਿਆ ਤੇ ਮੈਂ ਤੁਹਾਨੂੰ ਦੱਸਦਾ, ਕਹਿੰਦਾ ਖਰੇ ਬੰਦੇ ਆ ਨਾਲ, ਦੋ ਅਗਲਿਆਂ ਨਾਲ ਸਾਡੀ ਤੇ ਸ਼ਰੀਫ ਨਹੀਂ ਬਹਿੰਦੀ।
ਲੱਖ ਆ ਜਾਣ ਹਨੇਰੀਆਂ, ਨਹਿਰ ਕਦੇ ਪੁੱਠੀ ਨਹੀਂ ਪੈਂਦੀ। ਜੇ ਚੀਜ਼ ਵਧੀਆ ਲਿਖੀ ਹੋਏ ਤੇ ਆਪ ਚੱਲਦੀ ਆ। ਪਲੀਜ਼ ਸ਼ੇਅਰ ਕਰੀ ਵੀਰੇ, ਕਹਿਣ ਦੀ ਲੋੜ ਨਹੀਂ ਪੈਂਦੀ। ਉਹਨੇ ਵਧੀਆ ਲਿਖਿਆ ਸੀ ਤੇ ਵਧੀਆ ਚਲਾਵਾਂਗੇ। ਮਤਲਬ ਸਾਨੂੰ ਵਧੀਆ ਨਹੀਂ ਲੱਗਾ ਕਿ ਅਸੀਂ ਫਲਾਣ ਨੂੰ ਕਹੀਏ ਬਾਈ ਵੀ ਇਦਾਂ ਬਾਈ ਮੈਂ ਕਿਸੇ ਨੂੰ ਜੇ ਨਹੀਂ, ਮੈਂ ਅਸੀਂ ਆਪਣੀ ਗੱਲ ਕਰਦੇ ਆ, ਸਾਨੂੰ ਤੁਸੀਂ ਨਹੀਂ ਕਿਹਾ, ਅਸੀਂ ਸ਼ੇਅਰ ਕੀਤਾ। ਮੈਨੂੰ ਵਧੀਆ ਮੈਨੂੰ ਮੈਂ ਹਰ ਜਿਹਨੂੰ ਵੀ ਕਿਹਾ ਨਾ, ਮੇਰੀ ਜਿੰਨਾ ਦੁਆ ਸਲਾਮ ਆ ਬਾਈ ਇੰਡੀਆ ਵਾਲਿਆਂ ਨੇ, ਮੈਂ ਕਿਹਾ ਬਾਈ ਮੈਂ ਗਾਣਾ ਸ਼ੇਅਰ ਕਰ ਦੇ। ਬਾਈ ਜੰਗ ਕਹਿੰਦਾ, ਮੈਂ ਕਿਹਾ ਨਹੀਂ ਬਾਈ ਪਹਿਲੇ ਗਾਣਾ ਸੁਣਨਾ, ਜੇ ਗਾਣਾ ਤੈਨੂੰ ਵਧੀਆ ਲੱਗਾ ਨਾ ਤੇ ਜ਼ਰੂਰ ਸ਼ੇਅਰ ਕਰੀ। ਭਾਈ ਚੰਗ ਜੇ ਗਾਣਾ ਵਧੀਆ ਲੱਗਾ ਕਾਲ ਕੱਟ ਹੋਣਾ ਨਹੀਂ ਆ, ਉਹਨਾਂ ਨੂੰ ਸਾਡੇ ਰਾਹੀਂ ਆਪਣੇ ਰਾਹੀਂ ਵੀ ਉਹਨਾਂ ਨੂੰ ਜਾਣਦੇ ਹੀ ਆ ਸਾਰੇ। ਜੀ ਜੀ ਮੈਸੇਜ ਜਿਹੜਾ ਵਾ ਉਹ ਇਹ ਵੀ ਇਹੀ ਦੇਣਾ ਵੀ ਕਿਸੇ ਨੂੰ ਵਾਕਿਆ ਇਹਦੀ ਗੱਲ ਨੂੰ ਕਹਿਣ ਦੀ ਲੋੜ ਨਹੀਂ ਪਈ। ਅਸੀਂ ਆਪ ਸ਼ੇਅਰ ਕੀਤਾ। ਸਾਨੂੰ ਮਤਲਬ ਇੰਨਾ ਪ੍ਰਾਊਡ ਫੀਲ ਹੋ ਸੀ, ਅਸੀਂ ਹਰ ਬੰਦੇ ਦੀ ਆਵਾਜ਼ ਤੇ ਆਪਣਾ ਗਾਣਾ ਵੇਖਿਆ, ਸਾਨੂੰ ਲੱਗਾ ਕਿ ਨਹੀਂ ਅਸੀਂ ਹੁਣ ਸਾਰਿਆਂ ਨੇ ਜੋ ਕਰਨਾ ਅਸੀਂ ਚਾਹੁੰਦੇ ਸੀ ਨਾ, ਅਸੀਂ ਉਹ ਕਰਤਾ, ਉਹ ਕਰ ਦਿੱਤਾ। ਅੱਛਾ, ਹੁਣ ਜਿਹੜਾ ਮੰਜੀਆਂ ਥੱਲੇ ਡਾਂਗ ਫਿਰਦੀ ਹੈ ਨਾ, ਉਹ ਡਾਂਗ ਫਿਰ ਨੂੰ ਹਟਾਉਣੀ ਹੈ। ਇਸੇ ਤਰ੍ਹਾਂ ਦਾ ਲਿਖਣਾ, ਵਧੀਆ ਲਿਖਣਾ। ਹੁਣ ਮੈਂ ਮੁੱਖ ਦੀ ਗੱਲ ਕਰੂੰਗਾ ਹਨਾ, ਪਿੰਡਾਂ ਵਾਲੇ ਹੁਣ ਸਾਨੂੰ ਮੱਤ ਆ ਗਈ ਆ, ਸਾਡੇ ਬਜ਼ੁਰਗਾਂ ਨੂੰ ਸਾਡੇ ਸਿਆਣਿਆਂ ਨੂੰ ਪਤਾ ਲੱਗ ਗਿਆ ਕਿ ਨਹੀਂ ਹੁਣ ਸਾਨੂੰ ਵਧਣਾ ਪੈਣਾ। ਆਪਣੀ ਗੱਲ ਜੇ ਰੱਖਣੀ ਹੈ ਨਾ, ਜੇ ਤੁਸੀਂ ਜਿਸ ਫੀਲਡ 'ਚ ਮਾਹਿਰ ਜੇ ਜਿਹੜੀ ਫੀਲਡ ਤੁਹਾਨੂੰ ਵਧੀਆ ਲੱਗਦੀ ਉਸ ਫੀਲਡ 'ਚ ਰਹਿ ਕੇ ਆਪਣੀ ਗੱਲ ਰੱਖੋ। ਸੋਸ਼ਲ ਮੀਡੀਆ ਫੇਸਬੁੱਕ ਆ, ਇਹਨੂੰ ਇਸਤੇਮਾਲ ਕਰੋ ਲੇਕਿਨ ਅੱਛੇ ਤਰੀਕੇ ਦੇ ਨਾਲ ਕਰੋ। ਤੁਹਾਡੇ ਕੋਲ ਮੋਬਾਈਲ ਆ, ਤੁਹਾਡੇ ਕੋਲ ਇਹ ਦੁਨੀਆ ਪੂਰੀ ਆ, ਤੁਸੀਂ ਇੱਥੇ ਆਪਣੀ ਗੱਲ ਰੱਖ ਸਕਦੇ। ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਚੌਥ ਨੂੰ ਨਹੀਂ। ਅੱਜ ਜਿੰਦੀ ਜਾਗਦੀ ਮਿਸਾਲ ਤੁਹਾਡੇ ਕੋਲ ਭਿੰਡਰ ਸਾਹਿਬ, ਪੂਰੇ ਦੁਨੀਆ ਪਾਕਿਸਤਾਨ ਪੂਰਾ ਜਾਣਦਾ, ਸਾਰੇ ਲੋਕ ਜਾਣਦੇ, ਅਸੀਂ ਜਾਣਦੇ ਆ ਸਾਰੇ। ਇਹਨਾਂ ਸਾਡੇ ਕੋਲ ਬੈਠੇ, ਸਾਨੂੰ ਖੁਸ਼ੀ ਆ ਸਾਡੇ ਕੋਲ ਆਏ ਨੇ, ਤੁਸੀਂ ਆਏ ਹੋ। ਇਸੇ ਤਰ੍ਹਾਂ ਹੀ ਇਹ ਆਪਣੀ ਗੱਲ ਰੱਖਦੇ ਰਵਾਂਗੇ ਤੇ ਲੋਕਾਂ ਤੱਕ ਪਹੁੰਚੇਗੀ। ਇਹਦੇ 'ਚ ਕੋਈ ਨਹੀਂ ਹੈ। ਉਹੀ ਗੱਲ, ਇੰਡਸਟਰੀ ਜਿਹੜੀ ਆ, ਮਿਊਜ਼ਿਕ ਇੰਡਸਟਰੀ ਜਿਹੜੀ ਜਿੰਨਾ ਮਰਜ਼ੀ ਪਿੱਛਾ ਕਰ ਲੈ, ਆਪਾਂ ਉਹਨਾਂ ਦੇ ਪਿੱਛੋਂ ਦੀ ਹੋ ਕੇ ਅੱਗੇ ਜਾਣਾ। ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦੋਸਤਾਂ ਦਾ, ਤੁਸੀਂ ਟਾਈਮ ਦਿੱਤਾ, ਇੰਨਾ ਵਧੀਆ ਆਪਣੀ ਗੱਪਸ਼ਪ ਹੋਈ। ਠੰਡ ਤੇ ਬੜੀ ਲੱਗੀ। ਹਾਂਜੀ, ਆਪਣੇ ਧੂਆਂ ਬਹੁਤ ਲੱਗਾ। ਡੇਰੇ ਵਾਲੇ ਤੇ ਇਹਨਾਂ ਨੂੰ ਧੂਆਂ ਬਹੁਤ ਲੱਗਾ ਤੇ ਤੁਹਾਨੂੰ ਠੰਡ ਬਹੁਤ ਲੱਗੀ। ਬਹਰਾਲ ਜੀ ਬਹੁਤ ਵਧੀਆ ਲੱਗਾ ਤੇ ਉਮੀਦ ਕਰਦੇ ਆ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਪੰਜਾਬੀ ਆ, ਪੰਜਾਬ 'ਚ ਵਸਣ ਵਾਲੇ ਆ, ਉਹਨਾਂ ਤੱਕ ਮੈਸੇਜ ਜਿਹੜਾ ਆਪਾਂ ਵਧੀਆ ਪਹੁੰਚਾ ਸਕਦੇ ਆ ਵੀ ਆਪਾਂ ਇੱਕੋ ਕੁਛ ਆ, ਇੱਕੋ ਸਾਡੀ ਸੋਚ ਆ, ਇੱਕੋ ਸਾਡਾ ਰਹਿਣ ਬਹਿਣ ਆ, ਇੱਕੋ ਤਰ੍ਹਾਂ ਆਪਾਂ ਖਾਂਦੇ ਪੀਂਦੇ ਆ, ਇੱਕੋ ਤਰ੍ਹਾਂ ਦੇ ਜਿਵੇਂ ਆਪਾਂ ਫਸਲਾਂ ਦੀ ਜ਼ਮੀਨਾਂ ਦੀ ਗੱਲ ਕਰੀਏ, ਸਾਡਾ ਸਾਰਾ ਕੁਝ ਇੱਕੋ ਜਿਹਾ। ਸੋ ਇਹਦੇ ਵਿੱਚ ਸਾਨੂੰ ਜਿੰਨਾ ਮਰਜ਼ੀ ਵਕਤ ਕਰ ਲੈਣ, ਜਿੰਨੀ ਮਰਜ਼ੀ ਸਾਡੇ ਜ਼ਿਹਨਾਂ ਦੇ ਵਿੱਚ ਗੋਦੀ ਮੀਡੀਆ ਹੋਵੇ ਜਾਂ ਸਾਡਾ ਮੇਨ ਸਟਰੀਮ ਮੀਡੀਆ ਹੋਵੇ, ਜਿੰਨੀ ਮਰਜ਼ੀ ਸਾਜ਼ਿਸ਼ ਭਰ ਲੈਣ, ਜੋ ਮਰਜ਼ੀ ਕਰ ਲੈਣ, ਲੇਕਿਨ ਸਾਡੇ ਜ਼ਿਹਨ ਨਹੀਂ ਬਦਲਦੇ, ਸਾਡੇ ਦਿਮਾਗ ਨਹੀਂ ਬਦਲ ਸਕਦੇ। ਉਹ ਇੱਕ ਬਜ਼ੁਰਗ ਨੇ ਪਿੰਡਰ ਸਾਹਿਬ, ਉਹਨਾਂ ਨਾਲ ਮੇਰੀ ਗੱਲ ਹੋਣੀ ਸੀ, ਪਾਰਟੀਸ਼ਨ ਸਟੋਰੀਜ਼ ਕਰਦੇ। ਸਹੀ, ਉਹਨਾਂ ਨੇ ਬਹੁਤ ਦੁੱਖ ਵੇਖੇ ਆਪਣੇ, ਕਾਫੀ ਸਾਰੇ ਜੀਆਂ ਦਾ ਜਿਹੜਾ ਨੁਕਸਾਨ ਹੋਇਆ ਪਾਰਟੀਸ਼ਨ ਵੇਲੇ। ਆਂਦਾ, ਮੈਂ ਕਹਿੰਦਾ ਯਾਰ ਅੱਜ ਵੀ ਦਿਲ ਕਰਦਾ ਨਾ ਰਾਤੋਂ ਦਿਨ ਨਾ ਚੱਲ ਜੇ ਤੇ ਆਪਣੇ ਪਿੰਡ ਤੁਰ ਜਾਵਾਂ। ਮੈਂ ਕੀ ਵਜ੍ਹਾ, ਇੰਨਾ ਨੁਕਸਾਨ ਵੀ ਕਰਾਇਆ, ਆਪਣਾ ਉਜਾੜਾ ਵੀ ਕਰਾਇਆ, ਘਰ ਦੇ ਜੀਵ ਵੀ ਮਰਾਏ ਤੇ ਅੱਜ ਵੀ। ਆਂਦਾ ਪੁੱਤ ਖੁਦਾ ਨਾ ਖਾਸਤਾ, ਰੱਬ ਨਾ ਕਰੇ ਇਸ ਤਰ੍ਹਾਂ ਦੇ ਜਿਹੜੇ ਜੋ 47 'ਚ ਕਿਸੇ ਨਾਲ ਨਾ ਹੋਵੇ, ਜਿਹੜੇ 3 ਵਾਰੀ ਵੀ ਹੋ ਜਾਏ ਨਾ, 5 ਵਾਰੀ ਵੀ ਹੋ ਜਾਏ, ਸਾਡੇ 'ਚੋਂ ਪਿਆਰ ਨਹੀਂ ਮੁੱਕ ਸਕਦਾ, ਸਾਡੇ ਉਹ ਮਿੱਟੀ ਦਾ ਮੋਹ ਨਹੀਂ ਮੁੱਕ ਸਕਦਾ, ਸਾਡੇ ਅੰਦਰ ਉਹ ਰਹਿਣਾ ਹੀ ਰਹਿਣਾ। ਉਹ ਕੁਛ ਲੋਕਾਂ ਦਾ ਕਮਾਲ ਸੀ, ਕੁਛ ਲੋਕਾਂ ਦਾ ਕੰਮ ਸੀ ਜਿਨ੍ਹਾਂ ਨੇ ਮਾੜਾ ਕੀਤਾ ਤੇ ਪਾਰਟੀਸ਼ਨ ਵੇਲੇ ਇੰਨੇ ਨੁਕਸਾਨ ਹੋਏ। ਅਸੀਂ ਹੈ ਇੱਕੋ ਕੁਛ ਆ ਤੇ ਦੁਨੀਆ ਨੂੰ ਇੱਕੋ ਕੁਛ ਹੋ ਕੇ ਵਿਖਾਵਾਂਗੇ ਵੀ ਜਿਸ ਤਰ੍ਹਾਂ ਇਹਨਾਂ ਨੇ ਸਪੋਰਟ ਦੇ ਵਿੱਚ ਅੱਗੇ ਵਧੇ, ਇਸੇ ਤਰ੍ਹਾਂ ਹੀ ਪੰਜਾਬੀਆਂ ਦੇ ਵਿੱਚ, ਪਿੰਡਾਂ ਦੇ ਵਾਲਿਆਂ ਦੇ ਵਿੱਚ, ਸਾਰਿਆਂ ਵਾਸਤੇ ਜਿਹੜਾ ਹੁਣ ਕਿਸਾਨਾਂ ਦਾ ਚੱਲਣ ਡਿਆ, ਦਿੱਲੀ ਦੇ ਵਿੱਚ ਧਰਨਾ ਚੱਲਣ ਡਿਆ, ਉਹਦੇ ਲਈ ਸਪੋਰਟ ਲਈ ਸਾਰੇ ਮੈਂ ਵੇਖਦਾ ਹੁੰਦਾ ਫੇਸਬੁੱਕ 'ਤੇ ਪੋਸਟਾਂ ਵੀ ਪਾਉਂਦੇ ਆ, ਕਮੈਂਟ ਵੀ ਕਰਦੇ ਆ, ਜਿਹੜੇ ਜਿਨ੍ਹਾਂ ਦੇ ਉੱਧਰ ਰਾਬਤੇ ਨੇ ਉਹਨਾਂ ਨੂੰ ਆਪਣਾ ਮੈਸੇਜ ਵੀ ਪਹੁੰਚਾਉਂਦੇ ਆ। ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਉਹੀ ਗੱਲ ਹੈ, ਬਾਰਡਰ ਰਹਿਣ, ਆਪੋ ਆਪਣੀ ਥਾਂ ਥਾਈ ਰਹਿਣ, ਪੰਜਾਬ ਉਹ ਵੀ ਰਵੇ, ਆ ਵੀ ਰਵੇ, ਲੇਕਿਨ ਅੱਛੇ ਤਾਲੁਕਾਤ ਹੋਣ, ਅੱਛਾ ਪਿਆਰ ਹੋਵੇ, ਪਿਆਰ ਮੁਹੱਬਤ ਹੋਵੇ, ਰਾਬਤੇ ਹੋਣ, ਆਉਣ ਜਾਣ ਹੋਵੇ। ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ ਮਿਲਦੇ ਆ ਫਿਰ। ਰੱਬ ਰੱਖਾ।